ਹੁਣ ਰੁਕ ਕਰੀਏ ਜੇਕਰ ਖਬਰਾਂ ਦਾ ਮਿੰਟੂ ਜੀ ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਯੂਜੀਸੀ ਜਿਹੜੀ ਲਿਆਂਦੀ ਗਈ ਸੀ ਯੂਜੀਸੀ ਦੇ ਵਿੱਚ ਬਕਾਇਦਾ ਤਬਦੀਲੀਆਂ ਜਿਹੜੀਆਂ ਲਿਆਂਦੀਆਂ ਗਈਆਂ ਸੀ ਨਿਯਮਾਂ ਦੇ ਅੰਦਰ ਉਸ ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਇਹ ਰੋਕ ਕਿਉਂ ਲੱਗੀ ਹੈ? ਕੀ ਜਿਹੜੇ ਪ੍ਰਦਰਸ਼ਨ ਹੋ ਰਹੇ ਸੀ ਉਹਨਾਂ ਦਾ ਅਸਰ ਹੈ ਜਾਂ ਫਿਰ ਕੋਈ ਹੋਰ ਕਾਰਨ ਦੱਸੇ ਨੇ ਸੁਪਰੀਮ ਕੋਰਟ ਨੇ? ਦੇਖੋ ਗੁਰਪ੍ਰੀਤ, ਸੁਪਰੀਮ ਕੋਰਟ ਦੇ ਵਿੱਚ ਇਹ ਮਾਮਲਾ ਗਿਆ। ਯੂਜੀਸੀ ਯਾਨੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਇਹਦੀ ਹੋਂਦ ਜੇ ਤੁਸੀਂ ਵੇਖੋਗੇ ਤੇ ਪੰਜਾਬ ਵਿੱਚ ਬਣਦੀ ਹੈ ਮੌਲਾਨਾ ਅਬੁਲ ਕਲਾਮ ਵੇਲੇ, ਤਾਂ ਕਿ ਜੀ ਉਚੇਰੀ ਸਿੱਖਿਆ ਨੂੰ ਖੰਭ ਲੱਗ ਸਕਣ ਇੰਡੀਆ 'ਚ। ਜਦੋਂ ਇੰਡੀਆ ਆਜ਼ਾਦ ਜੀ ਹੋਇਆ, ਵੇਖੋ ਜੋ ਮਰਜ਼ੀ ਹੈ, ਨਹਿਰੂ ਕਾਲ ਦੇ ਵਿੱਚ ਇਸ ਦੇਸ਼ ਦੀ ਨੀਂਹ ਰੱਖੀ ਗਈ ਸੀਗੀ। ਉਸ ਵੇਲੇ ਜੇ ਆਪਾਂ ਦੇਖੀਏ ਇਸਰੋ ਜਾਂ ਡੈਮ ਜਾਂ ਯੂਨੀਵਰਸਿਟੀਆਂ, ਇਹਨਾਂ ਦੀ ਫਾਊਂਡੇਸ਼ਨ ਜਿਹੜੀ ਸੀ ਉਹ ਮਜ਼ਬੂਤ ਹੋਈ। ਜੀ ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਥੋੜਾ ਜਿਹਾ ਯੂਜੀਸੀ ਨੂੰ ਆਪਾਂ ਸਮਝਾ ਦਈਏ, ਕਿਉਂਕਿ ਸਾਰੇ ਕਈ ਵਾਰ ਇਹਨਾਂ ਸ਼ਬਦਾਂ ਤੋਂ ਵਾਕਫ ਨਹੀਂ ਹੁੰਦੇ ਜਿਹੜੇ ਜ਼ਿਆਦਾ ਸ਼ਬਦ ਚੱਲਣ ਦੇ ਵਿੱਚ ਹੁੰਦੇ ਨੇ। ਜੀ ਯੂਜੀਸੀ ਦਾ ਮਤਲਬ ਹੈ ਕਿ ਜਿੱਦਾਂ ਆਪਾਂ ਦੇਖਦੇ ਹਾਂ ਆਰਬੀਆਈ ਬੈਂਕਾਂ ਨੂੰ ਰੈਗੂਲੇਟ ਕਰਦਾ ਹੈ, ਜੀ ਨਿਯਮ ਦਿੰਦਾ ਹੈ, ਗਾਈਡਲਾਈਨਸ ਦਿੰਦਾ ਹੈ, ਸਾਰਾ ਕੁਝ। ਤਾਂ ਇੱਕ ਤਰ੍ਹਾਂ ਨਾਲ ਖੁਦ ਮੁਖਤਿਆਰ ਬੋਡੀ ਹੈ ਜੋ ਜੀ ਯੂਨੀਵਰਸਿਟੀਆਂ ਨੂੰ, ਕਾਲਜਾਂ ਨੂੰ ਮਾਨਤਾ ਦਿੰਦੀ ਹੈ। ਪਲੱਸ ਜੋ ਮਤਲਬ ਕਿ ਸਿਲੇਬਸ ਤੋਂ ਲੈ ਕੇ ਜੋ ਫੰਡ ਸ਼ੰਡ ਸਭ ਕੁਝ ਯੂਜੀਸੀ ਦੇ ਥਰੂ। ਹਾਲਾਂਕਿ ਯੂਜੀਸੀ ਨੂੰ ਮੋਦੀ ਸਰਕਾਰ ਨੇ ਕਮਜ਼ੋਰ ਕਰ ਦਿੱਤਾ ਸੀਗਾ, ਜੇ ਤੁਸੀਂ ਮਾਂਝੀ ਦੇ ਵਿੱਚ ਦੇਖੋਗੇ ਥੋੜਾ ਜੀ ਕਮਜ਼ੋਰ ਕੀਤਾ ਇਹਨਾਂ ਨੇ। ਬਹਰਹਾਲ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਇੰਡੀਆ 'ਚ। ਇੱਕ ਰੋਹਿਤ ਜੀ ਵੋਮੇਲਾ ਦੀ ਆਤਮ ਹੱਤਿਆ, ਤੇ ਇੱਕ ਜੀ ਕੁੜੀ ਹੋਰ ਸੀ ਪਾਇਲ। ਪਲਕ ਇਹ ਦੋ ਪਾਇਲ ਪਾਇਲ ਮਾਮਲੇ ਸੀ। ਜੀ ਹਾਂਜੀ, ਪਾਇਲ। ਤੋਂ ਮਤਲਬ ਕਿ ਇਹ ਦੋ ਮਾਮਲੇ ਵਾਪਰੇ ਸੀਗੇ। ਤਾਂ ਫਿਰ ਜਦੋਂ ਕੋਰਟ ਕਚਹਿਰੀਆਂ ਤੱਕ ਮਾਮਲਾ ਗਿਆ ਤਾਂ ਇਹਨਾਂ ਦੇ ਜਿਹੜੇ ਨਿਯਮ ਸੀਗੇ ਇਸ ਤਰ੍ਹਾਂ ਦੇ, ਮਤਲਬ ਕਿ ਵਿਤਕਰੇ ਦੇ ਖਿਲਾਫ, ਰੈਗਿੰਗ ਦੇ ਖਿਲਾਫ, ਤਾਂ ਉਹ 2012 ਤੋਂ ਬਾਅਦ ਅਪਡੇਟਡ ਨਹੀਂ ਸੀਗੇ। ਜੀ ਤਾਂ ਫਿਰ ਕੀ ਹੁੰਦਾ ਹੈ ਕਿ ਜਿਹੜਾ ਉਚੇਰੀ ਸਿੱਖਿਆ ਦਾ ਮੰਤਰੀ ਹੈ ਧਰਮੇਂਦਰ ਪ੍ਰਧਾਨ, ਉਹਦੀ ਨਿਗਰਾਨੀ ਹੇਠ ਦਿਗਵਿਜੇ ਸਿੰਘ ਹੈ ਜਿਹੜਾ ਕਾਂਗਰਸੀ, ਜੀ ਉਹਦੀ ਅਗਵਾਈ ਹੇਠ ਇਸ ਤਰ੍ਹਾਂ ਕਮੇਟੀ ਬਣਦੀ ਹੈ ਜੋ ਸਿਫਾਰਸ਼ਾਂ ਲਾਗੂ ਕਰਦੀ ਹੈ, ਤੇ ਫਿਰ ਉਹਨਾਂ ਨੂੰ ਨਿਯਮਾਂ ਦੇ ਰੂਪ 'ਚ ਅਮਲ 'ਚ ਲਿਆਂਦਾ ਜਾਂਦਾ ਹੈ। ਉਹਦੇ 'ਚ ਕੀ ਹੋਇਆ ਕਿ ਸਭ ਤੋਂ ਵਿਵਾਦਤ ਮਾਮਲਾ ਸੀਗਾ ਜੀ ਜਿਹੜਾ ਕਿ ਜਨਰਲ ਕੈਟਾਗਰੀ ਦਾ ਜੇ ਕੋਈ SC ST ਐਂਡ OBC ਜੇ ਉਹਨਾਂ ਦੇ ਨਾਲ ਕੋਈ ਵਿਤਕਰਾ ਕਰਦਾ ਹੈ ਤਾਂ ਉਸ ਬੰਦੇ ਦੇ ਖਿਲਾਫ ਕੁਝ ਘੰਟਿਆਂ 'ਚ ਕਾਰਵਾਈ ਹੋ ਸਕਦੀ ਹੈ। ਜੀ ਪਰ ਰੌਲਾ ਇਸ ਗੱਲੋਂ ਪੈ ਗਿਆ ਜੀ ਕਿ ਝੂਠੀ ਸ਼ਿਕਾਇਤ ਜੇ ਕੀਤੀ ਜਾਂਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਦਾ ਪ੍ਰਬੰਧ ਨਹੀਂ ਹੈ। ਮਸਲਨ ਇੱਥੇ ਇੱਕ ਰੇੜਕਾ ਪੈ ਗਿਆ ਕਿ ਫਰਜ਼ ਕਰੋ ਕਿ ਕੋਈ ਰੈਗਿੰਗ ਦਾ ਮਾਮਲਾ ਹੈ, ਪਰ ਇੱਕ ਜੀ ਧਿਰ ਨੇ ਉਸ ਚੀਜ਼ ਨੂੰ ਦਬਾਉਣ ਵਾਸਤੇ ਦੂਜੇ ਤੇ ਕੋਈ ਝੂਠਾ ਦੋਸ਼ ਲਾ ਦਿੱਤਾ, ਤਾਂ ਫਿਰ ਤਾਂ ਇਕੁਅਲ ਹੋ ਜਾਏਗਾ ਨਾ ਕੰਮ। ਹੂੰ ਹਾਲਾਂਕਿ ਟੈਕਨੀਕਲੀ ਜੀ ਮੇਰੀ ਰਾਏ ਥੋੜੀ ਜਿਹੀ ਇਹਦੇ ਤੋਂ ਥੋੜੀ ਜਿਹੀ ਜੇ ਤੁਸੀਂ ਦੇਖੋਗੇ ਨਾ ਤਾਂ ਭਿੰਨ ਸੀ ਕਿ ਸਵਰਨ ਨੂੰ ਤਾਂ ਜੀ ਇਹਦੇ 'ਚ ਫਾਇਦਾ ਹੈ, ਜਿਸ ਨੂੰ ਆਪਾਂ ਜਨਰਲ ਕਹਿੰਦੇ ਹਾਂ। ਕਿਵੇਂ ਕਿ ਸੰਵਿਧਾਨ ਦੇ ਮੁਤਾਬਕ ਤੁਸੀਂ SC ST ਦੇ ਨਾਲ ਵਿਤਕਰਾ ਨਹੀਂ ਕਰ ਸਕਦੇ, ਯਾਨੀ ਕਿਸੇ ਦੇ ਨਾਲ ਵੀ ਨਹੀਂ ਕਰ ਸਕਦੇ। ਤੁਸੀਂ ਜ਼ਾਤ ਜਾਂ ਜੀ ਬੋਲੀ ਦੇ ਆਧਾਰ ਤੇ ਤੁਸੀਂ ਵਿਤਕਰਾ ਨਹੀਂ ਕਰ ਸਕਦੇ ਇੰਡੀਆ 'ਚ, ਜੀ ਜਾਂ ਲਿੰਗ ਦੇ ਆਧਾਰ ਤੇ ਪਰਚਾ ਹੋ ਜਾਂਦਾ। ਉਹਦੇ 'ਚ SC ST ਐਕਟ ਤਾਂ ਬੜਾ ਸਖਤ ਹੈ, ਪਰ ਇਹਦੇ 'ਚ ਬਿਲਕੁਲ ਕੀ ਆ, ਇਹਦੇ 'ਚ ਤਾਂ ਇਹਨਾਂ ਨੂੰ ਇਹ ਫਾਇਦਾ ਹੈ ਕਿ ਉਸ ਇਕੁਇਟੀ ਕਮੇਟੀ ਨੇ ਵੀ ਮਾਮਲਾ ਪਹਿਲਾਂ ਦੇਖਣਾ। ਤੇ ਤੁਹਾਨੂੰ ਪਤਾ ਹੈ ਯੂਨੀਵਰਸਿਟੀ ਜਾਂ ਕਾਲਜ ਕੈਂਪਸ ਦੇ ਵਿੱਚ ਜਿਹੜੇ ਪ੍ਰਬੰਧਕ ਹੋਣਗੇ, ਪ੍ਰੋਫੈਸਰ ਹੋਣਗੇ, ਉਹ ਤੇ ਟਿਕਾ ਦੇਣਗੇ ਸਮਾਂ ਦੀ, ਕਿ ਰੌਲਾ ਨਾ ਪਵੇ ਬੱਚਿਆਂ ਨੂੰ। ਜੀ ਤਾਂ ਉਹਦੇ 'ਚ ਸਿੱਧੀ FIR ਦੀ ਜਗ੍ਹਾ ਇਹ ਕਹਿ ਲਓ ਕਿ ਮਾਨ ਮਨਵਲ ਦਾ ਰਸਤਾ ਵੀ ਟੈਕਨੀਕਲੀ ਇਹਨੂੰ ਬਰੀਕੀ ਨਾਲ ਦੇਖਦੇ ਤਦ ਤੁਹਾਨੂੰ ਪਤਾ ਜੀ ਲੱਗੇਗਾ। ਹੁਣ ਇਧਰੋਂ ਜਿਹੜੇ ਸਵਰਨ ਸੀਗੇ ਉਹ ਬੈਠੇ ਸੀ। ਮੈਂ ਇਸ ਕਰਕੇ ਲੰਮਾ ਖਿੱਚ ਰਿਹਾ ਗੱਲ ਨੂੰ ਕਿ ਸਾਡੀ ਆਡੀਅנס ਨੂੰ ਬਿਲਕੁਲ ਕਲੀਅਰ ਹੋ ਜਾਏ ਵਿਚਾਰਧਾਰਕ ਤੌਰ ਤੇ ਵੀ, ਟੈਕਨੀਕਲੀ ਵੀ ਕੁਝ ਚੀਜ਼ਾਂ ਬਿਲਕੁਲ
ਜਿਹੜੀਆਂ ਕਲੀਅਰ ਹੋ ਜਾਣ। ਵਿਚਾਰਧਾਰਕ ਤੇ ਜੋ ਮਨਸ਼ਾ ਹੈ ਆਰਐਸਐਸ ਦੀ, ਉਹਦੇ ਵਿੱਚ ਵੀ ਤੁਹਾਨੂੰ ਲੈ ਕੇ ਜਾਣਾ। ਮੈਂ ਮਿਡਲ ਸਕੂਲ ਦੇ ਵਿੱਚ ਪੜ੍ਹਦਾ ਸੀਗਾ ਜਦੋਂ ਮੰਡਲ ਕਮੰਡਲ ਦੀ ਰਾਜਨੀਤੀ ਦੇਖੀ। ਮੈਂ ਅੱਗੇ ਕਹਿੰਦਾ ਹੁੰਦਾ ਕਿ ਅਸੀਂ ਬਹੁਤ ਕੁਝ ਦੇਖਿਆ ਆਪਣੀ ਪੀੜ੍ਹੀ ਦੇ ਹਿਸਾਬ ਨਾਲ ਨਾ, ਬਹੁਤ ਕੁਝ ਦੇਖਿਆ ਜੀ। ਅਸੀਂ ਜੋ ਅਸੀਂ ਸਾਡੀ ਵਾਲੀ ਜੀ, ਪੀੜ੍ਹੀ ਪੋਸ਼ ਆ ਨਾ, ਅਸੀਂ ਬਹੁਤ ਕੁਝ ਦੇਖਿਆ। ਖਾੜਕੂਵਾਦ ਤੋਂ ਲੈ ਕੇ ਮੰਡਲ ਕਮੰਡਲ ਦੀ ਰਾਜਨੀਤੀ, ਬਾਬਰੀ ਮਸਜਿਦ, ਮੁੰਬਈ ਬੰਬ ਧਮਾਕੇ, ਸ਼ੇਰ ਘੁਟਾਲਾ ਤੇ ਬਹੁਤ ਕੁਝ ਦੇਖਿਆ। ਤਾਂ ਗੱਲ ਇਹ ਆ ਕਿ ਉਸ ਵੇਲੇ ਕੀ ਹੋਇਆ ਸੀਗਾ, ਮੰਡਲ ਕਮੰਡਲ ਦੀ ਜਿਹੜੀ ਰਾਜਨੀਤੀ ਸੀ ਕਿ ਵਿਸ਼ਵਨਾਥ ਪ੍ਰਤਾਪ ਸਿੰਘ ਵੀਪੀ ਸਿੰਘ ਪ੍ਰਧਾਨ ਮੰਤਰੀ ਹੁੰਦਾ ਸੀ। ਉਸਨੇ ਜੀ, ਓਬੀਸੀ ਨੂੰ 27% ਰਿਜ਼ਰਵੇਸ਼ਨ ਦਿੱਤਾ, ਤੇ ਜਿਹਦੇ ਖਿਲਾਫ ਜੀ, ਇਸ ਦੇਸ਼ ਦੇ ਵਿੱਚੋਂ ਪਤਾ ਕੌਣ ਉੱਠਿਆ ਸੀ? ਜੀ, ਉਹ ਉੱਠਿਆ ਸੀ ਸਵਰਨ ਸਮਾਜ। ਪਰ ਉਠਾਇਆ ਕਿਸਨੇ ਸੀ? ਆਰਐਸਐਸ ਨੇ। ਜੀ, ਆਰਐਸਐਸ ਦਾ ਜਾਂ ਭਾਜਪਾ ਦਾ ਉਥਾਨ ਪਤਾ ਕਿੱਥੋਂ ਹੋਇਆ ਹੈ? ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਜੀ, ਹੋਏਗਾ। ਉਥਾਨ ਹੋਇਆ ਰਾਜੀਵ ਗਾਂਧੀ ਬਣਿਓ ਜਦੋਂ ਬਈ ਰਾਮ ਲੱਲਾ ਦਾ ਜਿੰਦਾ ਖੋਲਿਆ ਗਿਆ, ਪਲੱਸ ਪਲੱਸ ਬਾਬਰੀ ਮਸਜਿਦ ਢਾਉਣ ਤੋਂ। ਤਾਂ ਇਹ ਮੰਡਲ ਕਮੰਡਲ ਦੀ ਰਾਜਨੀਤੀ ਤੋਂ, ਮੰਡਲ ਜੀ, ਕਮੰਡਲ ਦੀ ਰਾਜਨੀਤੀ ਕਿ ਉਸ ਓਬੀਸੀ ਨੂੰ 27% ਰਾਖਵਾਂ ਕਰਨ ਦਾ ਵਿਰੋਧ ਜਿਹੜਾ ਸੀ, ਉਹਦੀ ਜੇ ਸਭ ਤੋਂ ਵੱਡੀ ਕੋਈ ਪਿੱਛੇ ਧਿਰ ਕਹਿ ਲਓ ਕਿ ਜਨਮ ਦਾਤਾ ਸੀ, ਤਾਂ ਉਹ ਆਰਐਸਐਸ ਸੀ, ਰਾਈਟ ਵਿੰਗ ਸੀ। ਜੀ, ਠੀਕ ਹੈ ਜੀ। ਉਹ ਹੋਇਆ, ਉਹ ਇੱਕ ਟ੍ਰਿਗਰ ਪੁਆਇੰਟ ਸੀ ਜੋ ਰਿਜ਼ਰਵੇਸ਼ਨ ਵਿਰੋਧੀ ਸੋਚ ਆ। ਦੇਖੋ, ਆਰਐਸਐਸ ਬਹੁਤ ਦੋਗਲੀ ਕਿਸਮ ਦਾ ਇਹ ਕਹਿ ਲਓ ਸੰਗਠਨ ਹੈ। ਵੈਸੇ ਤੇ ਕਾਗਜ਼ਾਂ 'ਚ ਜੀ, ਸੰਗਠਨ ਹੈ ਹੀ ਨਹੀਂ, ਸੰਗਠਨ ਦੇ ਨਾਂ ਤੇ ਬਿਲਕੁਲ, ਵੀ ਹੇਰ-ਫੇਰ ਹੈ, ਇਹਦੀ ਰਜਿਸਟ੍ਰੇਸ਼ਨ ਹੀ ਨਹੀਂ। ਗੋਲਵਲਕਰ ਨੂੰ ਜਦੋਂ ਪੜ੍ਹੋਗੇ ਤੁਸੀਂ, ਗੋਲਵਲਕਰ ਕੀ ਕਹਿੰਦਾ ਹੈ, ਉਹਦੀ ਥਿਊਰੀ ਕੀ ਆ ਕਿ ਬਈ ਜੀ, ਹਿੰਦੂਤਵ ਦੇ ਨਾਂ ਤੇ ਸਾਰੇ ਹਿੰਦੂਆਂ ਨੂੰ ਇਕੱਠੇ ਕਰ ਲਓ, ਅਗੜੇ ਪਛੜੇ ਤੇ ਵਿਚਾਲੜੇ। ਠੀਕ ਜੀ, ਹੈ ਜੀ। ਹਿੰਦੂਤਵ ਦੇ ਨਾਂ ਤੇ ਇਕੱਠੇ ਕਰਕੇ ਸੱਤਾ ਪ੍ਰਾਪਤੀ ਕਰੋ, ਉਹ ਕੀਤਾ। ਜੀ, ਪਰ ਜੋ ਮਾਈਂਡ ਸੈਟ ਹੈ ਉਹ ਰਿਜ਼ਰਵੇਸ਼ਨ ਦੇ ਵਿਰੁੱਧ ਹੈ। ਜੋ ਮਾਈਂਡ ਸੈਟ ਹੈ, ਜੋ ਉਹ ਤੁਸੀਂ ਬਿਆਨ ਵੀ ਦੇਖੇ ਹੋਣੇ, ਭਾਗਵਤ ਨੇ ਬਿਆਨ ਵੀ ਦਿੱਤਾ ਸੀ ਇੱਕ ਵਾਰੀ, ਔਰ ਬੜਾ ਉਹਦੇ ਜੀ, ਤੇ ਹਾ ਹੱਲਾ ਹੋਇਆ ਸੀ। ਉਹ ਬਿਲਕੁਲ ਇਸੇ ਵਿਚਾਰਧਾਰਾ ਚੋਂ ਨਿਕਲਦਾ, ਮਾਈਂਡ ਸੈਟ ਚੋਂ ਨਿਕਲਦਾ ਹੈ। ਤਾਂ ਮਤਲਬ ਕਿ ਇਹਨਾਂ ਨੇ ਕੀ ਕੀਤਾ, ਫਿਰ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ। ਮੰਡਲ ਕਮੰਡਲ ਦੀ ਰਾਜਨੀਤੀ ਵਾਲਿਆਂ ਨੇ ਹੀ ਰਿਜ਼ਰਵੇਸ਼ਨ ਦੇ ਵਿੱਚ ਈਡਬਲਿਊਐਸ ਦੇ ਜ਼ਰੀਏ ਜਨਰਲ ਨੂੰ ਵੀ ਰਿਜ਼ਰਵੇਸ਼ਨ ਦਵਾਤਾ। ਜੀ, ਮਤਲਬ ਕਿ ਇਹ ਬੜੇ ਟੈਕਨੀਕਲੀ ਪੁਆਇੰਟ ਨੇ, ਜਿਸ ਸਾਰੀ ਚੀਜ਼ ਨੂੰ ਜੀ, ਜੀ, ਸਮਝਣਾ ਹੋਵੇ। ਹੁਣ ਕੀ ਹੈ ਕਿ ਜਿਹੜੇ ਸਵਰਨ ਨੇ, ਸਵਰਨ ਇਸ ਦੇਸ਼ ਦੇ ਵਿੱਚ 8-10% ਹੈ। ਜੋ ਤੁਸੀਂ ਮੇਨ ਸਟ੍ਰੀਮ ਮੀਡੀਆ ਦੇਖਦੇ ਹੋ ਉਹਦੇ ਤੇ 90% 95% ਸੰਪਾਦਕੀ ਤੋਂ ਲੈ ਕੇ ਪ੍ਰਬੰਧਕੀ ਤੱਕ ਵੱਡੀਆਂ ਜਿਹੜੀਆਂ ਚੇਅਰਾਂ ਨੇ ਉਹਦੇ ਤੇ ਉਹੀ ਬੈਠੇ ਨੇ। ਜੀ, ਆਈਐਸ ਆਈਪੀਐਸ ਦੇਖ ਲਓ, ਲਗਭਗ 60-70% ਉਹ ਨੇ। ਜੇ ਜੁਡੀਸ਼ਰੀ ਚ ਦੇਖੋਗੇ ਇਹੀ ਹਾਲ ਹੈ। ਜੀ, ਤਾਂ ਮਤਲਬ ਕਿ ਉਹ ਪੜ੍ਹ ਲਿਖ ਗਏ, ਅੱਗੇ ਨਿਕਲ ਗਏ, ਤਰੱਕੀ ਕਰ ਗਏ, ਉਹਨਾਂ ਨੇ ਸਭ ਕੁਝ ਪੋਜੀਸ਼ਨਾਂ ਹੋਲਡ ਕਰ ਲਈਆਂ। ਜਿਹੜੀ ਇਦਾਂ ਦੀ ਚੀਜ਼ ਹੁੰਦੀ ਆ ਨਾ, ਹਮੇਸ਼ਾ ਤੁਸੀਂ ਦੇਖ ਲਿਓ, ਕੋਈ ਵੀ ਸਮਾਜ ਇਦਾਂ ਜਿਹੜਾ ਤਰੱਕੀ ਯਾਫਤਾ ਹੁੰਦਾ ਹੈ ਨਾ, ਉਹ ਕਿਸੇ ਦਾ ਬੰਧੂਆ ਮਜ਼ਦੂਰ ਨਹੀਂ ਬਣਦਾ, ਪੱਕਾ ਵੋਟਰ ਨਹੀਂ ਬਣ ਕੇ ਰਹਿ ਜਾਂਦਾ। ਫਿਰ ਭਾਜਪਾ ਨੇ ਮਤਲਬ ਕਿ ਅਦਰਸ ਨੂੰ, ਬੈਕਵਰਡ ਕਲਾਸਿਸ ਨੂੰ ਆਪਣੇ ਨਾਲ ਜੋੜਨ ਦਾ ਯਤਨ ਕੀਤਾ। ਇਹਨਾਂ ਦੀ ਦੋ ਧਾਰੀ ਤਲਵਾਰ ਸੀ, ਹਿੰਦੂਤਵ ਵੀ ਤੇ ਇਹ ਜਿਹੜੀਆਂ ਜੀ, ਚੀਜ਼ਾਂ ਜੋ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਵੀ ਇਹਨਾਂ ਦੀ ਜ਼ਰੂਰਤ ਸੀ। ਹੁਣ ਇਹਨਾਂ ਨੇ ਜਾਣਾ ਸੀ ਸਾਊਥ ਦੇ ਵਿੱਚ। ਜੀ, ਸਾਊਥ ਦੇ ਵਿੱਚ ਬ੍ਰਾਹਮਣਵਾਦ ਦਾ ਬੜਾ ਤਕੜਾ ਵਿਰੋਧ ਹੁੰਦਾ ਹੈ ਗੁਰਪ੍ਰੀਤ ਜੀ। ਹੂੰ, ਪੇਰੀਅਰ ਦੀ ਧਰਤੀ ਆ ਤਮਿਲਨਾਡੂ ਚ, ਜਿੱਥੇ ਇਹਨਾਂ ਨੇ ਇਲੈਕਸ਼ਨ ਲੜਨਾ, ਬੰਗਾਲ ਇਨਕਲੂਡ, ਉੱਥੇ ਬ੍ਰਾਹਮਣਵਾਦ ਦੀਆਂ ਧੱਜੀਆਂ ਉੱਡ ਜਾਂਦੀਆਂ ਨੇ। ਤਾਂ ਇਹਨਾਂ ਜੀ, ਨੇ ਮਤਲਬ ਕਿ ਇੱਕ ਕਾਰਡ ਖੇਡ ਦਿੱਤਾ ਕਿ ਇੱਕ ਮੈਸੇਜ ਜਾਵੇ ਕਿ ਅਸੀਂ ਕੋਈ ਸਵਰਨ ਦੇ ਨਾਲ ਵੱਜੇ ਹੋਏ ਨਹੀਂ ਆ। ਜੀ, ਤਾਂ ਮਤਲਬ ਕਿ ਇਹਨਾਂ ਨੂੰ ਆਦਰਸ਼ ਦੀ ਜ਼ਰੂਰਤ ਸੀ। ਪਰ ਇੱਥੇ ਫਿਰ ਟ੍ਰਿਗਰ ਪੁਆਇੰਟ, ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਟ੍ਰਿਗਰ ਪੁਆਇੰਟ ਬਣ ਗਿਆ ਕਿ ਉਹਨਾਂ ਨੇ ਕਿਹਾ ਕਿ ਜੀ, ਸਾਨੂੰ ਤੁਸੀਂ ਯੂਜ਼ ਕੀਤਾ। ਫਿਰ ਉਹਨਾਂ ਨੇ ਨਰਿੰਦਰ ਮੋਦੀ ਦੀਆਂ ਤਸਵੀਰਾਂ ਤੇ ਜੁੱਤੀਆਂ ਮਾਰੀਆਂ। ਫਿਰ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੇ ਉੱਠ ਕੇ ਆਖਿਆ ਕਿ ਮੋਦੀ ਸਾਹਿਬ,
ਤੂੰ ਜੀ ਕਾਲਾ ਜਿਹੜਾ ਬੂਟ ਪਾਉਣਾ ਹੈ, ਮਾਫ ਕਰਨਾ ਅੱਜ ਮੈਨੂੰ ਕਹਿਣ ਦੇਣਾ, ਕਿਉਂਕਿ ਕਹਿਣਾ ਪਵੇਗਾ, ਤਾਂ ਉਸਨੇ ਇੱਥੋਂ ਤੱਕ ਲਿਖਿਆ, ਵੀਡੀਓ ਵੀ ਬਣਾਇਆ ਸ਼ਾਇਦ, ਕਿ ਉਹਦੇ ਥੱਲੇ ਠਾਕਰ ਵਾਂਗੂ ਕਿੱਲ ਲਾ, ਜੇ ਕਿੱਲ ਨਹੀਂ ਜੀ ਤਾਂ ਜਿਹੜੇ ਉਹ ਪਿੰਨ ਜੇ ਹੁੰਦੇ ਨੇ ਸਟੇਸ਼ਨਰੀ ਦੀ ਦੁਕਾਨ ਤੋਂ, ਉਹ ਲੈ ਕੇ ਯੂ ਬਣਾ ਕੇ ਧਰਮਿੰਦਰ ਪ੍ਰਧਾਨ ਦੇ ਚਿਤੜਾਂ ਤੇ ਜੀ ਯੂ ਬਣਾ, ਤੇ ਉਦੋਂ ਤੱਕ ਮਾਰਦਾ ਰਹੇ ਜਦੋਂ ਤੱਕ ਵਿੱਚੋਂ ਰੱਤ ਨਿਕਲ ਕੇ ਜੀ ਨਹੀਂ ਬਣਦਾ। ਇਹ ਇਹੋ ਜਿਹੀਆਂ ਟਿੱਪਣੀਆਂ ਹੋਈਆਂ ਨੇ ਸਰ। ਹੂੰ ਕਿਉਂ? ਕਿਉਂਕਿ ਹਿੰਦੂ ਤਵੀ ਜੀ ਜਾਂ ਰਾਈਟ ਵਿੰਗ ਜਾਂ ਸਵਰਨ ਨੂੰ ਸ਼ਾਇਦ ਹਾਲੇ ਵੀ ਲੱਗਦਾ ਕਿ ਨਰਿੰਦਰ ਮੋਦੀ ਠੀਕ ਆ, ਮਤਲਬ ਕਿ ਉਹ ਸ਼ਖਸ ਹੈ ਜਿਹਦੀ ਰਾਜਨੀਤੀ 'ਚ ਦੋ ਗਲਾਪਾਂ ਨੇ, ਉਹ ਬਈ ਬਹੁਤਾ ਜ਼ਿਆਦਾ ਜੀ ਕੱਟੜ ਹਿੰਦੂ ਤਵੀ ਵੀ ਨਹੀਂ, ਇੱਧਰ ਉੱਧਰ ਉਦਾਰਵਾਦੀ ਬਿਆਨ ਵੀ ਦੇ ਦਿੰਦਾ, ਪਰ ਹਾਲੇ ਤੱਕ ਰਿਪਲੇਸਮੈਂਟ ਨਹੀਂ ਕਿ ਧਰਮਿੰਦਰ ਪ੍ਰਧਾਨ ਨੂੰ ਖਲਾਇਕ ਬਣਾਇਆ ਜਾਵੇ। ਧਰਮਿੰਦਰ ਪ੍ਰਧਾਨ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ। ਤਾਂ ਮਤਲਬ ਇਹਦਾ ਜੇ ਤੁਸੀਂ ਦੇਖੋਗੇ, ਮੈਂ ਤੁਹਾਨੂੰ ਮੋਟਾ ਮੋਟੀ ਦੱਸਿਆ ਹਿਸਾਬ ਕਿਤਾਬ ਕਿ ਭਾਜਪਾ ਕਿੱਥੇ ਫਸ ਗਈ। ਇਹ ਵਾਹਿਯਾਤ ਚੀਜ਼ਾਂ ਕਰਨ ਲਈ ਜਦੋਂ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਫਸ ਜਾਂਦੇ ਆ। ਤਾਂ ਬਹਰਹਾਲ ਇਹਨਾਂ ਦੇ ਕੋਲ ਰਸਤਾ ਹੁਣ ਕੀ ਬਚਦਾ ਸੀ? ਜੇ ਖੜਦੇ ਸੀ ਤਾਂ ਫਿਰ ਇਹਨਾਂ ਨੂੰ ਸਵਰਨ ਯੁੱਤੀਆਂ ਮਾਰ ਰਹੇ ਸੀ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜੀ ਟੌਪ ਦੀਆਂ ਪੋਜੀਸ਼ਨਾਂ ਸਵਰਨ ਦੇ ਕੋਲ ਹੀ ਹੈ। ਇਸ ਦੇਸ਼ ਦੇ ਵਿੱਚ ਹੂੰ ਸਭ ਤੋਂ ਖੁਸ਼ਹਾਲ ਸਵਰਨ ਨੇ। ਇਸ ਦੇਸ਼ ਦੇ ਵਿੱਚ ਤੁਸੀਂ ਇਸ ਬਿਲਕੁਲ ਤੇ ਰਿਸਰਚ ਕਰ ਲੈਣਾ, ਮੇਰੀ ਤਾਂ ਹੈ, ਮੈਂ ਤਦ ਕਹਿ ਰਿਹਾ ਜੀ ਫੈਕਚੁਅਲੀ, ਤੁਸੀਂ ਕੋਈ ਵੀ ਬੰਦਾ ਕਰ ਸਕਦਾ ਇਹਦੇ ਤੇ। ਅੱਛਾ, ਜੀ ਜੇ ਉਹ ਖੜਦੇ ਨੇ ਤਦ ਸਵਰਨ ਇਹਨਾਂ ਦੇ ਯੁੱਤੀਆਂ ਮਾਰ ਰਹੇ ਸੀ, ਪਰ ਜੇ ਪਿੱਛੇ ਹਟਦੇ ਸੀ, ਸਟੈਪ ਬੈਕ ਕਰਦੇ ਸੀ, ਜੋ ਇਹਨਾਂ ਨੇ ਆਦਰਸ ਨਾਲ ਜੋੜੇ ਹੋਏ ਨੇ, SC ST OBC, ਜਿਨ੍ਹਾਂ ਦੇ ਜ਼ਰੀਏ ਗੋਲਬੰਦ ਕਰਕੇ ਹਿੰਦੂਤਵ ਦੇ ਨਾਮ ਤੇ ਜਿਨ੍ਹਾਂ ਨੇ ਸੱਤਾ ਪ੍ਰਾਪਤ ਕੀਤੀ ਹੋਈ, ਇਹਨਾਂ ਨੂੰ ਡਰ ਸੀ ਕਿ ਫਿਰ ਉਹ ਵਿਰੋਧ ਚ ਹੋ ਜਾਣਗੇ। ਤਾਂ ਇੱਕ ਜਰੀਆ ਜੀ ਬਚਦਾ, ਇਹਨਾਂ ਦੇ ਆਪਣੇ ਵਕੀਲ ਹੁੰਦੇ ਆ, ਆਪਣੇ ਪਟੀਸ਼ਨ ਕਰਤਾ ਹੁੰਦੇ ਆ, ਜਿਹੜੇ ਫਿਰ ਕੋਰਟ ਚ ਮੂਵ ਕਰ ਜਾਂਦੇ ਆ। ਸੋ ਕੋਰਟ ਦੇ ਵਿੱਚ ਅੱਜ ਕੱਲ ਉੱਥੇ ਚੀਫ ਜਸਟਿਸ ਜਿਹੜੇ ਆ, ਉਹ ਤੇ ਤੁਹਾਨੂੰ ਪਤਾ ਹੀ ਆ, ਸੁਪਰੀਮ ਕੋਰਟ ਤੇ ਵੈਸੇ ਵੀ ਸੁਪਰੀਮ ਰਾਹਤ ਦੇਣ ਲਈ ਬੜਾ ਅੱਜ ਕੱਲ ਤੁਹਾਨੂੰ ਪਤਾ ਦਿਲ ਰੱਖਦੀ ਹੈ। SIR ਜੀ ਦਾ ਮੁੱਦਾ ਹੋਵੇ, ਜਿਹੜਾ ਮਰਜ਼ੀ ਦੇਖ ਲਓ। ਤਾਂ ਫਿਲਹਾਲ ਉਹਨਾਂ ਨੇ ਇਸ ਨੂੰ ਇਸ ਤਰ੍ਹਾਂ ਮਤਲਬ ਕਿ ਸਟੇ ਕੀਤਾ ਹੈ, ਜਿਵੇਂ ਇਹਦੇ ਚ CJI ਸਨ ਸੂਰਿਆਕਾਂਤ, ਜਸਟਿਸ ਜੈ ਮਾਲਿਆ, ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਬੰਧ ਹੈ ਸਪਸ਼ਟ ਨਹੀਂ ਹੈ ਤੇ ਇਹਨਾਂ ਦਾ ਗਲਤ ਇਸਤੇਮਾਲ ਹੋ ਸਕਦਾ ਹੈ। ਤਾਂ ਅਗਲੀ ਜੀ ਸੁਣਵਾਈ ਤੱਕ ਇਹਨਾਂ ਨੂੰ ਲਾਗੂ ਕਰਨ ਤੋਂ ਮਨਾ ਕਰ ਦਿੱਤਾ। ਮਾਰਚ ਦੀ ਸੁਣਵਾਈ ਹੋ ਗਈ ਆ, ਤਦ ਤੱਕ ਹੁਣ ਮਾਮਲਾ ਸ਼ਾਂਤ ਹੋ ਜਾਏਗਾ। ਸੋ ਨਰਿੰਦਰ ਮੋਦੀ ਹੋਰਾਂ ਨੂੰ ਬਈ ਸਵਰਨ ਜਿਹੜੇ ਸੀਗੇ, ਕਰਨੀ ਸੈਨਾ ਤੋਂ ਲੈ ਕੇ ਖਾਸ ਤੌਰ ਤੇ ਹਿੰਦੀ ਹਾਰਟਲੈਂਡ, ਉਹਨਾਂ ਦੇ ਵਿੱਚ ਤੇ ਇਹਨਾਂ ਦੀ ਉਹ ਗੱਤ ਕਰ ਰਹੇ ਸਨ, ਬਹੁਤ ਬੁਰੀ ਕੀਤੀ ਇਹਨਾਂ ਦੇ ਨਾਲ। ਬਿਲਕੁਲ ਬਿਲਕੁਲ। ਜੀ ਸੋ ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਮਾਨ ਸਾਹਿਬ ਜਿਹੜੀ ਗੱਲ ਆਖ ਰਹੇ ਨੇ ਉਹ ਗਲੇ ਚੋਂ ਤਾਂ ਨਹੀਂ ਉਤਰਦੀ, ਪਰ ਜੇ ਕਿਹਾ ਤਾਂ ਕੋਈ ਤਰਕ ਵੀ ਦਿੱਤਾ ਹੋ ਨਾਲ। ਮਾਨ ਸਾਹਿਬ ਕਹਿੰਦੇ ਵੀ ਅਸੀਂ ਪੰਜਾਬ 'ਚ ਸਭ ਗਰੰਟੀਆਂ ਪੂਰੀਆਂ ਕੀਤੀਆਂ ਨੇ। ਨਹੀਂ ਦੇਖੋ, ਗਰੰਟੀਆਂ ਦਾ ਮਤਲਬ ਕੀ ਹੁੰਦਾ ਹੈ? ਜਿੱਦਾਂ ਹੁਣ ਗਰੰਟੀਆਂ, ਜਿਵੇਂ ਹੁਣ ਆਪਾਂ ਵੇਖਿਆ ਸੀਗਾ ਨਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਸੀਗਾ ਕਿ ਘਰ ਘਰ ਨੌਕਰੀ, ਫਿਰ ਉਹਨੇ ਨੌਕਰੀ ਮੇਲੇ ਜੇ ਸ਼ੁਰੂ ਕਰਤੇ, ਯਾਦ ਹੈ? ਪਖੰਡ ਬਣਾਤਾ, ਜੀ ਜੀ ਲੈ ਲਓ ਘਰ ਘਰ ਨੌਕਰੀ। ਅੱਛਾ, ਫਿਰ ਉਹਨਾਂ ਨੇ ਕਿਹਾ ਸੀ ਕਰਜ਼ਾ ਮਾਫ ਕਰ ਦੇਵਾਂਗੇ, ਯਾਦ ਹੈ ਤੁਹਾਨੂੰ? ਜੀ ਪਰ ਕਰਜ਼ਾ ਕੀ, ਕਿ ਸੁਸਾਇਟੀਆਂ ਦਾ ਕੁਝ ਕਰਜ਼ਾ ਕਰ ਦਿੱਤਾ, RDF ਤੇ ਕਰਜ਼ਾ ਚੱਕ ਕੇ ਮੰਡੀਕਰਨ ਜੀ ਦੀ, ਜਿਹੜਾ ਮੰਡੀ ਬੋਰਡ ਆ ਉਹਦੀ ਆਮਦਨ ਤੇ ਕਰਜ਼ਾ ਚੁੱਕ ਕੇ। ਕੈਪਟਨ ਕਿਹੜਾ ਸਾਊ ਸੀ, ਖਾਕੀ ਨਿੱਕਰ ਤੇ ਉਹਨੇ ਪਾਈ ਸੀ, ਜੀ ਪਰ ਬਦਨੀਅਤ ਬੰਦਾ ਵੀ ਸੀ ਸਕਦਾ। ਤਾਂ ਮਤਲਬ ਕਿ ਭਾਈ ਉੱਥੇ ਜੇ ਤੁਸੀਂ ਵੇਖੋਗੇ ਤਾਂ ਉਹ ਵੀ ਕਹਿ ਸਕਦੇ ਅਸੀਂ ਗਰੰਟੀਆਂ ਪੂਰੀਆਂ ਕਰਤੀਆਂ, ਘਰ ਘਰ ਨੌਕਰੀ ਲਈ ਬਿਲਕੁਲ ਨੌਕਰੀ ਮੇਲੇ ਲਾਤੇ, ਜੀ ਤੇ ਇਹਨਾਂ ਵਾਂਗੂ ਕਹਿ ਸਕਦੇ ਅਸੀਂ ਕਰਜ਼ਾ ਮਾਫ ਕਰ ਦਿੱਤਾ। ਹੁਣ ਤੁਸੀਂ ਦੇਖੋ ਕਿ ਗਰੰਟੀਆਂ ਤੇ ਬਹੁਤ ਸੀਗੀਆਂ ਜੀ, ਵੀ ਜੀ ਬੇਅਦਬੀਆਂ ਦਾ ਨਿਆਂ ਕਰ ਦਿਆਂਗੇ ਜੀ 10 ਦਿਨਾਂ ਦੇ ਅੰਦਰ ਅੰਦਰ, ਪੂਰੀ ਹੋ ਗਈ ਗਰੰਟੀ। ਜੀ ਡਰੱਗ ਤੇ ਵਾਰ ਕਰਾਂਗੇ, ਕੀ ਹੋ ਗਿਆ ਬਾਈ? ਕਹਿੰਦੇ ਜੀ 40 ਕਿਲੋਗ੍ਰਾਮ ਹੈਰੋਇਨ ਜਿਹੜੀ ਹੈ ਸਾਡੇ ਪਿੰਡ ਦੇ ਪਹਿਰੇਦਾਰਾਂ ਫੜ ਲਈ। ਇਹਦੇ ਤੇ ਖੁਸ਼ੀ ਜੀ ਮਨਾਓਗੇ ਕਿ ਇਹਦੇ ਤੇ ਆਪਣੀ ਬਦਕਿਸਮਤੀ ਜ਼ਾਹਰ ਕਰੋਗੇ ਕਿ ਇੱਕ ਟੁੱਟੇ ਜੇ ਮੋਟਰਸਾਈਕਲ ਤੇ ਕੋਈ ਮਣ ਪੱਕੀ ਹੀਰੋਇਨ ਲੱਦੀ ਫਿਰਦਾ? ਕਮਾਲ ਜੀ ਹੈ, ਮੋਟਰਸਾਈਕਲ ਤੇ ਇੱਕ ਮਣ ਹੈਰੋਇਨ। ਇਹਦਾ ਮਤਲਬ ਹੈ ਕਿ
ਇਹ ਤੇ ਏਦਾਂ ਲੋਕ ਲੱਦੀ ਫਿਰਦੇ ਨੇ ਮੋਟਰਸਾਈਕਲ ਭਰ ਕੇ, ਭਾਈ ਜਿੱਦਾਂ ਮੋਟਾ ਲੂਣ ਵੇਚਣ ਆਏ ਹੁਣ ਪਿੰਡਾਂ ਦੇ ਵਿੱਚ, ਜੀ, ਕਿ ਨਸ਼ਾ ਖਤਮ ਹੋ ਗਿਆ ਸੀ। ਪਿੰਡਾਂ ਦੇ ਪਹਿਰੇਦਾਰ ਤੁਹਾਡੇ ਕੈਪਸੂਲ ਵਿਕਣੇ ਤੋਂ ਰੋਕ ਨਹੀਂ ਰਹੇ। ਜੀ। ਅੱਛਾ, ਫਿਰ ਇਹਨੂੰ ਕਹਿ ਸਕਦੇ ਹੋ ਗਰੰਟੀ ਅਸੀਂ ਯੁੱਧ ਨਸ਼ਾ ਵਿਰੁੱਧ? ਇਹ ਗਰੰਟੀ ਪੂਰੀ ਹੈ। ਹੂੰ। ਬੀਬੀਆਂ ਨੂੰ ਉਹਨਾਂ ਨੇ 1000-1100 ਰੁਪਇਆ ਦੇ ਦੇਣਾ ਆ, ਜੀ, ਕੁਝ ਦੇ ਨਹੀਂ ਜਾਂਦੇ। ਉਹ ਕਹਿ ਸਕਦੇ ਅਸੀਂ ਗਰੰਟੀ ਪੂਰੀ ਕੀਤੀ 4 ਸਾਲ ਬਾਅਦ, ਬੇਸ਼ੱਕ ਕੀਤੀ ਹੈ। ਤਾਂ ਜੀ, ਕਹਿਣ ਦੇ ਵਿੱਚ ਕੀ ਹਰਜ਼ ਆ? ਇਹ ਅੱਜ ਗਏ ਸਨ ਗੁਜਰਾਤ, ਗੋਆ, ਇਧਰਲੀ ਸਾਈਡ ਤੇ। ਪਹਿਲੀ ਗੱਲ ਇਹ ਆ, ਇਹਨਾਂ ਨੂੰ ਹੁਣ ਪੁੱਛ ਕੇ ਵੇਖੋ, ਜਿਹੜੇ ਸਾਡੇ ਸਵਾਲਾਂ ਤੇ ਭੁੜਕਦੇ ਆ, ਜਿਹੜੇ ਕਹਿੰਦੇ ਕਿ ਇਹ ਕਿਹੜਾ ਪੱਤਰਕਾਰ ਹੈ। ਨਹੀਂ ਹੈਗੇ ਪੱਤਰਕਾਰ, ਅਸੀਂ ਨਾਗਰਿਕ ਹਾਂ। ਤੇ ਹੁਣ ਅੱਜ ਬਤੌਰ ਨਾਗਰਿਕ ਅਸੀਂ ਜੀ, ਪੁੱਛੀਏ ਵੀ ਗੁਜਰਾਤ ਦੇ ਵਿੱਚ ਕੀ ਸਾਡੇ ਅੰਬ ਪੱਕੇ? ਗੁਜਰਾਤ ਦੇ ਵਿੱਚ ਮੁੱਖ ਜੀ, ਮੰਤਰੀ ਸਾਡਾ ਗਿਆ, ਅੱਜ ਉੱਥੋਂ ਕੀ ਲੈ ਕੇ ਆਏ ਆ? ਗੋਆ ਦੇ ਵਿੱਚ ਕੀ ਆ? ਕੌੜੇ ਸ਼ਬਦ ਨੇ। ਸਾਨੂੰ ਕੀ ਲਾਭ ਹੈ ਬਈ? ਕੱਟੇ ਜੀ, ਦਾ ਮਣ ਦੁੱਧ ਨਾਲ ਕੀ ਭਾਅ ਬਈ? ਜੀ, ਕੋਈ ਭਾਅ ਨਹੀਂ ਹੈ। ਤੂੰ ਮਤਲਬ ਕਿ ਉੱਥੇ ਗਏ ਨੇ, ਉੱਥੇ ਜਾ ਕੇ ਕਹਤਾ ਜੀ ਸਾਰੀਆਂ ਗਰੰਟੀ, ਜੋ ਮਰਜ਼ੀ ਕਹੀ ਚੱਲੋ। ਅਰਵਿੰਦ ਕੇਜਰੀਵਾਲ ਤੇ ਮੈਂ ਤੁਹਾਨੂੰ ਦੱਸਿਆ ਕਿ ਇਹ ਤੇ ਸਿਆਸੀ ਪਖੰਡੀ ਆ ਬਹੁਤ ਤਕੜੇ। ਇਹਨਾਂ ਨੇ ਤੇ ਗੁਜਰਾਤ ਦੇ ਵਿੱਚ ਖਲੋ ਜੀ, ਕੇ ਕਹਿ ਦਿੱਤਾ ਸੀਗਾ ਕਿ ਮਾਨ ਸਾਹਿਬ ਨੇ ਤੇ ਜੀ 50-50 ਹਜ਼ਾਰ ਰੁਪਈਆ ਕਿਸਾਨਾਂ ਨੂੰ ਫਲੱਡ ਦੇ ਨੁਕਸਾਨ ਦਾ ਦੇ ਦਿੱਤਾ ਜੀ, ਤੇ ਉਦੋਂ ਤੱਕ ਤੇ ਜੀ, ਦੁੱਕੀ ਵੀ ਨਹੀਂ ਸੀ ਆਈ। ਝੂਠ ਮਾਰਨ ਦਾ ਕੀ ਹੈ ਜੀ? ਸੋ ਗੱਲ ਮੁੱਦੇ ਦੀ ਤੇ ਇਹ ਹੋਣੀ ਚਾਹੀਦੀ ਆ, ਸਾਡਾ ਮੁੱਖ ਮੰਤਰੀ ਜੇ ਅੱਜ ਗੁਜਰਾਤ ਗਿਆ ਤਾਂ ਉਹਦੇ 'ਚ ਸਾਡਾ ਕੀ ਬੈਨੀਫਿਟ ਆ? ਜੀ, ਸਾਡਾ ਉਹਦੇ 'ਚ ਕੀ ਵਾਧਾ ਹੈ? ਫਿਰ ਉਹ ਗੋਆ ਜਾਂਦਾ, ਕੀ ਵਾਧਾ ਹੈ ਜੀ? ਤੇ ਜੇ ਉਹ ਪਾਰਟੀ ਲਈ ਸਭ ਕੁਝ ਕਰ ਰਿਹਾ ਤਾਂ ਕੀ ਸਟੇਟ ਦੀ ਮਸ਼ੀਨਰੀ ਹਰ ਜਗ੍ਹਾ ਤੇ, ਹਰ ਸਟੇਟ 'ਚ ਉਹ ਇਸਤੇਮਾਲ ਹੋਣੀ, ਔਰ ਇੱਕ ਐਸੇ ਸੂਬੇ ਦੀ ਜਿਹੜੀ ਮਸ਼ੀਨਰੀ ਆ ਜਿਹਦੇ ਤੇ ਪਹਿਲਾਂ ਹੀ ਥਾਂ ਕਰਜ਼ਾ ਆ, ਕੀ ਉਹ ਐਥੀਕਲੀ ਸਹੀ ਆ? ਕਾਨੂੰਨ ਨੂੰ ਛੱਡ ਦਿਓ, ਤੁਹਾਡੇ ਤਾਂ ਐਥਿਕਸ ਨੇ ਨਾ, ਕੀ ਜੀ, ਐਥੀਕਲੀ ਸਹੀ ਹੈ? ਤੁਸੀਂ ਕਹੋਗੇ ਕੈਪਟਨ ਹੋਰੀ ਵੀ ਜਾਂਦੇ ਸੀ, ਫਲਾਣੇ ਜਾਂਦੇ ਸੀਗੇ, ਉਹ ਤਾਂ ਕਿਤੇ ਕਦਾਈ ਜਾਂਦੇ ਹੋਣਗੇ, ਵੱਧ ਤੋਂ ਵੱਧ ਦਿੱਲੀ ਜਾਏ, ਕਿਤੇ ਚੋਣ ਪ੍ਰਚਾਰ 'ਚ ਜਾਏ। ਪਰ ਜੀ, ਸਰ ਤੁਸੀਂ ਤੇ ਹਰ ਥਾਂ ਤੁਹਾਨੂੰ ਹੱਕ ਕੇ ਲੈ ਜਾਂਦੇ ਨੇ ਉਹ, ਇੱਥੇ ਚੱਲੋ, ਉੱਥੇ ਚੱਲੋ। ਪਰ ਤੁਹਾਨੂੰ ਚਾਹੀਦਾ ਸੀਗਾ ਕਿ ਤੁਸੀਂ ਖਰਚੇ ਘੱਟ ਕਰਦੇ, ਇਹਨਾਂ ਚੀਜ਼ਾਂ ਤੇ ਬੇਜਾ ਚੀਜ਼ਾਂ ਨੇ ਜਿਹੜੀਆਂ, ਇਹਨਾਂ ਤੇ ਕੰਟਰੋਲ ਕਰਦੇ। ਸੋ ਗੱਲ ਇਹ ਆ ਕਿ ਠੀਕ ਆ, ਇਹਨਾਂ ਨੇ ਗਰੰਟੀਆਂ ਸਾਰੀਆਂ ਪੂਰੀਆਂ ਕਰ ਦਿੱਤੀਆਂ, ਇਹ ਇਹਨਾਂ ਦੇ ਮੁਤਾਬਕ ਆ। ਪਰ ਸਾਡੀ ਗਰੰਟੀ ਆ ਕਿ ਇੱਕ ਵੀ ਗਰੰਟੀ ਜਿਹੜੀ 100% ਪੂਰੀ ਨਹੀਂ ਹੋਈ। ਲਓ ਬਿਜਲੀ ਵਾਲੀ ਵੀ ਗੱਲ, ਇਹਨਾਂ ਕਿਹਾ ਸੀ ਬਿਜਲੀ ਜੀ, ਮਾਫ ਕਰਾਂਗੇ, 600 ਯੂਨਿਟ ਨਹੀਂ ਬਿਲਕੁਲ। ਸੀ ਕਿਹਾ, ਯਾਦ ਹੈ ਤੁਹਾਨੂੰ? ਜੀ, ਜੀ, ਇਹਨੇ ਜੀ, ਕਿਹਾ ਸੀ ਬਿਜਲੀ ਮਾਫ ਕਰਾਂਗੇ, ਪਰ ਜੀ, ਕੰਡੀਸ਼ਨਲੀ ਨਹੀਂ ਸੀ ਕਿਹਾ ਕਿ ਕੰਡੀਸ਼ਨਲੀ ਕਰਾਂਗੇ, ਨਹੀਂ, ਬਾਅਦ ਚ ਕੰਡੀਸ਼ਨ ਰੱਖੀ ਹੈ। ਸੋ ਅੱਜ ਕੱਲ ਇਦਾਂ ਹੀ ਚੱਲਦਾ ਹੈ, ਜਿਹੋ ਜੇ ਆਲੇ ਉਹੋ ਜੇ ਕੁਝੇ। ਸਾਡੇ ਲੋਕ ਏਜੰਡਾ ਆਧਾਰਿਤ ਰਾਜਨੀਤੀ ਚਾਹੁੰਦੇ ਹੀ ਨਹੀਂ। ਮੈਂ ਤਾਂ ਅੱਗੇ ਕਹਿ ਕੇ ਹਟਿਆ, ਜੀ, 2027 ਚ ਮੰਨ ਲਓ ਮਾਨ ਦੀ ਜਗ੍ਹਾ ਕੋਈ ਗਿੱਲ ਆ ਜਾਏਗਾ, ਕੋਈ ਬਰਾੜ ਆ ਜਾਏਗਾ, ਕੋਈ ਸੰਧੂ ਆਜੂ, ਕੋਈ ਜੀ, ਸਿੱਧੂ ਆਜੂ, ਕੋਈ ਜੌਹਲ ਆਜੂ, ਠੀਕ ਹੈ ਨਾ ਜੀ, ਕੋਈ ਰੰਧਾਵਾ ਆਜੂ, ਕੀ ਕਰ ਲੂਗਾ? ਜੀ, ਕੀ ਕਰਾਓਗੇ ਉਹਦੇ ਤੋਂ? ਤੁਸੀਂ ਉਹਨੂੰ ਵੀ ਗਾਲਾਂ ਕੱਢਣੀਆਂ 6 ਮਹੀਨਿਆਂ ਬਾਅਦ। ਕਿਉਂ? ਕਿਉਂਕਿ ਏਜੰਡਾ ਰਹਿਤ ਪੋਲਿਟਿਕਸ ਨੂੰ ਜਦੋਂ ਚੁਣੋਗੇ, ਤੁਹਾਨੂੰ ਆਹੀ ਰਿਜ਼ਲਟ ਮਿਲਣੇ ਨੇ, ਤੁਹਾਨੂੰ ਆਹੀ ਰਿਜ਼ਲਟ ਮਿਲਣੇ ਨੇ। ਬਾਹਰੋਂ ਪਾਂਜਾ 48 ਬਸ ਉਹਦੇ ਚ ਉਲਝੇ ਰਹੋ, ਕੋਈ ਏਜੰਡਾ ਨਹੀਂ ਹੈ, ਨਾ ਤੁਹਾਡਾ ਨਾ ਉਹਨਾਂ ਦਾ। ਜੀ। ਬਿਲਕੁਲ, ਬਿਲਕੁਲ ਇਹੀ ਹਾਲ ਹੈ। ਮੁੱਖ ਮੰਤਰੀ ਸਾਹਿਬ ਤਾਂ ਕੰਡਕਟਰ ਬਣ ਕੇ ਰਹਿ ਗਏ ਨੇ। ਜਦੋਂ ਵੀ ਕਿਤੇ ਉੜਨਾ ਹੁੰਦਾ ਜਹਾਜ਼ ਦੇ ਵਿੱਚ, ਉਹ ਪ੍ਰੋਟੋਕਾਲ ਜਿਹਾ ਪੂਰਾ ਕਰਨਾ ਪੈਂਦਾ ਹੈ, ਇਸ ਕਰਕੇ ਨਾਲ ਬਿਠਾ ਲੈਂਦੇ ਨੇ। ਜੇ ਬਿਲਕੁਲ ਇਹੋ ਜਿਹਾ ਬਿਲਕੁਲ, ਇਹ ਕੋਈ ਜਹਾਜ਼ ਸ਼ਰਤ ਇਸਤੇਮਾਲ ਨਾ ਹੋਵੇ ਤਾਂ ਫਿਰ ਜਹਾਜ਼ ਇਸਤੇਮਾਲ ਕਰਨ ਵਾਲੀ ਗੱਲ ਹੈ, ਮਸ਼ੀਨਰੀ ਇਸਤੇਮਾਲ ਕਰਨ ਵਾਲੀ ਗੱਲ ਆ। ਵੀ ਸਾਡੇ ਮੁੱਖ ਮੰਤਰੀ ਹੈ, ਸਾਡਾ ਬਸ ਨਾਂ ਦਾ ਹੀ ਹੈ। ਬਿਲਕੁਲ ਸਾਡਾ ਮੁੱਖ ਮੰਤਰੀ, ਸਾਡਾ ਇਹਨਾਂ ਦੇ ਨਾਂ ਦਾ ਕੀ, ਮੁੱਖ ਮੰਤਰੀ ਹੀ ਨਾਂ ਦਾ ਹੈ। ਸਭ ਮੁੱਖ ਮੰਤਰੀ ਜੀ ਅਰਵਿੰਦ ਇਹਨਾਂ ਕੇਜਰੀਵਾਲ ਹੈ, ਸਾਨੂੰ ਮੰਨਣਾ ਪਏਗਾ। ਇਹਨਾਂ ਦੇ ਸਾਥੀ ਭੇਦ ਖੋਲੀ ਜਾਂਦੇ ਨੇ, ਬੈਠੇ ਕਦੀ ਕਿਸੇ ਚੈਨਲ ਤੇ, ਕਦੀ ਕਿਸੇ ਚੈਨਲ ਤੇ ਗੱਲਾਂ ਕਰ ਰਹੇ ਨੇ। ਅੱਛਾ ਜੀ, ਬਿਲਕੁਲ, ਬਿਲਕੁਲ, ਚਲੋ ਹਾਂ, ਬਿਲਕੁਲ ਮੈਂ ਤੇ ਇਹੀ ਦੇਖੋ ਗੱਲ ਹੈ। ਜੀ, ਹਾਂਜੀ, ਮਤਲਬ ਕਿ ਇਹਨਾਂ ਦਾ ਆਹੋ ਬਿਲਕੁਲ, ਅਹਿਬਾਬ ਗਰੇਵਾਲ ਦੱਸ ਰਿਹਾ ਸੀ, ਮੇਰੇ ਨਾਲ ਕਈ ਡਿਬੇਟ ਦੇ ਵਿੱਚ ਵੀ ਉਹ ਬਿਲਕੁਲ, ਸ਼ਾਮਲ ਹਾਂਜੀ, ਹੋਏ ਨੇ। ਹਾਂਜੀ, ਅਹਿਬਾਬ ਗਰੇਵਾਲ ਦੱਸ ਰਿਹਾ ਸੀ ਕਿ ਜੀ, ਸੰਗਰੂਰ ਦੇ ਐਸਐਸਪੀ ਨਹੀਂ ਲਾ ਸਕਦੇ। ਬਿਲਕੁਲ।
ਤੇ ਬਿਲਕੁਲ ਮੇਰੇ ਵੀ ਇੱਕ ਵਾਰੀ ਸੋਰਸ ਨੇ ਦੱਸਿਆ ਕਿ ਬਦਲੀਆਂ ਹੋਈਆਂ ਤੇ ਇਹਨਾਂ ਨੇ 3 ਜ਼ਿਲ੍ਹਿਆਂ ਦੇ ਵਿੱਚ ਅਫਸਰ ਮੰਗੇ ਸਨ। ਮਾਨ ਸਾਹਿਬ ਨੇ ਉਹਨਾਂ ਕਿ ਚੁੱਪ ਕਰਕੇ ਬਹਿ ਜਾਓ, ਤੇ ਇਹ ਨਾਰਾਜ਼ ਵੀ ਹੋਏ ਸਨ ਉਸ ਵੇਲੇ। ਜੀ। ਸੋ ਖੈਰ ਅੰਦਰ ਨਾਰਾਜ਼ਗੀ ਕਿੰਨੀ ਕੁ ਚੱਲਦੀ ਹੈ ਤੇ ਕਿੰਨੀ ਕੁ ਇਹਨਾਂ ਦੀ ਚੱਲਣ ਦਿੱਤੀ ਜਾਂਦੀ ਹੈ, ਉਹ ਜਗ ਜ਼ਾਹਰ ਹੌਲੀ ਹੌਲੀ ਹੋਈ ਜਾਂਦੀਆਂ ਨੇ ਚੀਜ਼ਾਂ। ਖੈਰ ਅੱਗੇ ਵਧੀਏ ਤਾਂ ਪਾਵਰਕਾਮ ਦਾ ਕੀ ਹਾਲ ਹੈ ਜੀ? ਪਾਵਰਕਾਮ ਦੇ ਹਾਲ ਤੇ ਜ਼ਰਾ ਪਾਇਓ ਚਾਨਣਾ। ਆ ਦੇਖੋ, ਪਾਵਰਕਾਮ ਦੀਆਂ ਤਾਂ ਕਈ ਸੁਣਵਾਈਆਂ ਚੱਲਦੀਆਂ ਪਈਆਂ। ਅੱਜ ਤੁਸੀਂ ਸੰਜੀਵ ਅਰੋੜਾ ਦਾ ਇੰਟਰਵਿਊ ਪੜ੍ਹਨਾ ਸੀਗਾ। ਜੇ ਤੁਸੀਂ ਪੜ੍ਹੋਗੇ, ਐਡਾ ਐਰੋਗੈਂਟ ਜੀ ਬੰਦਾ ਤੇ ਐਡੇ ਹੰਕਾਰੀ ਉਸ ਬੰਦੇ ਦੇ ਜਵਾਬ ਨੇ। ਇੱਕ ਅਖਬਾਰ ਦੇ ਵਿੱਚ ਇੰਟਰਵਿਊ ਛਪਿਆ ਹੈ, ਮਤਲਬ ਜੀ ਕਿ ਉਹ ਤਾਂ ਮਤਲਬ ਕਿ ਮਾਲਕ ਮੁਖਤਿਆਰ ਬਣਿਆ ਬੈਠਾ, ਵੀ ਜਿਵੇਂ 100 ਸਾਲ ਠੇਕੇ ਤੇ ਲੈ ਲਿਆ ਪੰਜਾਬ। ਉਹ ਤੇ ਕਹਿ ਰਿਹਾ ਕਿ ਜੀ ਪਾਵਰਕਾਮ ਦੇ ਵਿੱਚ 100% ਇਕੁਇਟੀ ਸਾਡੀ ਹੈ, ਸਰਕਾਰ ਦੀ ਆ, ਅਸੀਂ ਕਿਉਂ ਨਾ ਕਰੀਏ। ਉਹ ਤੇ ਮਤਲਬ ਕਿ ਮੈਨੂੰ ਲੱਗਦਾ ਦਿੱਲੀ ਤੋਂ ਲੋਕ ਬਾਅਦ ਜੀ ਮਿੰਟੂ ਜੀ, ਦਿੱਲੀ ਤੋਂ ਬਾਅਦ ਦੂਜੇ ਨੰਬਰ ਤੇ ਸੈਕੰਡ ਇਨ ਕਮਾਨ ਜਾਪਦੇ ਹੀ ਇਹ ਨੇ ਜਨਾਬ ਹੋਣੀ। ਕਿਉਂਕਿ ਮੁੱਖ ਮੰਤਰੀ ਸਾਹਿਬ ਜਿੱਦਾਂ ਤੁਸੀਂ ਕਿਹਾ ਵੀ ਉਹ ਤਾਂ ਹੁਣ ਨਾਮ ਦੇ ਨੇ, ਉਹਨਾਂ ਤੋਂ ਬਾਅਦ ਫਿਰ ਰਹਿ ਕੌਣ ਗਿਆ? ਇਹਨਾਂ ਦੇ ਕੋਲ ਜਿਹੜੇ ਡਿਪਾਰਟਮੈਂਟ ਨੇ ਜਾਂ ਜਿਹੜੇ ਇਹਨਾਂ ਦੇ ਕੋਲ ਅਦਾਰੇ ਇਖਤਿਆਰ ਇਹਨਾਂ ਨੂੰ ਦਿੱਤੇ ਹੋਏ ਨੇ, ਉਹ ਐ ਜਾਪਦਾ ਵੀ ਮੁੱਖ ਮੰਤਰੀ ਤੋਂ ਬਾਅਦ ਕਹਿ ਲਈਏ ਸੈਕੰਡ ਇਨ ਕਮਾਨ ਇਹ ਨੇ, ਜਾਂ ਫਿਰ ਦਿੱਲੀ ਵਾਲਿਆਂ ਤੋਂ ਬਾਅਦ ਪਾਵਰ ਤਾਂ ਆਪ ਹੀ ਬੋਲੂ ਫਿਰ। ਉਹ ਤੇ ਦਿੱਲੀ ਵਾਲਿਆਂ ਦਾ ਮੁਨੀਮ ਹੈ ਜੀ। ਅਰੋੜਾ ਬਿਲਕੁਲ ਦਿੱਲੀ ਵਾਲਿਆਂ ਦਾ ਮੁਨੀਮ ਹੈ, ਉਹ ਆੜਤੀਏ ਨੇ, ਜੀ ਗੱਲ ਖਤਮ ਹੈ ਜੀ। ਜੀ ਮਹਾਨੂਰੀ ਜੀ ਜੀ ਕੌਣ ਨੇ? ਹੂੰ ਇਹ ਹੈਗੇ ਜਹਾਜ਼ ਤੇ ਬਹਿ ਕੇ ਉਧਰ ਨੂੰ ਚਲ ਗਏ। ਉੱਥੇ ਜਾ ਕੇ ਤੇ ਤੁਸੀਂ ਉਹ ਦੇਖੋ, ਇਹਨਾਂ ਦੇ ਕਮਾਲ ਦੇਖੋ। ਮੈਂ ਤੇ ਇਹਨਾਂ ਦੀਆਂ ਸ਼ੁਰਲੀਆਂ ਤੇ ਹੈਰਾਨ ਰਹਿਣਾ। ਜੀ ਢੁੱਡੀ ਕੇ ਖੇਡ ਮੇਲਾ ਚੱਲ ਰਿਹਾ। ਪਹਿਲਾਂ ਤੇ ਇਹ ਨਹੀਂ ਪਤਾ ਕਿ ਲਾਲਾ ਲਾਜਪਤ ਰਾਏ ਦਾ ਪਿੰਡ ਕਿਹੜਾ। 2 ਜੀ ਵਾਰੀ ਕਿਹਾ ਨੇ ਕਿ ਇਹਨਾਂ ਦਾ ਆਪਣਾ ਪਿੰਡ ਉਹ ਭਰਾਵੋ, ਕਿਉਂ ਇਤਿਹਾਸ ਦਾ ਸਤਿਆਨਾਸ਼ ਮਾਰਿਆ ਜੇ? ਸਿਆਸਤ ਦਾ ਸਤਿਆਨਾਸ਼ ਤੇ ਕੀਤਾ ਹੈ। ਜੀ ਲਾਲਾ ਲਾਜਪਤ ਦਾ ਪਿੰਡ ਜਗਰਾਉਂ ਸੀ, ਜੀ ਇੱਥੇ ਨਾਨਕੇ ਸਨ। ਅੱਛਾ, ਹੂੰ ਕਮੈਂਟੇਟਰ ਤੇ ਰੋਣੇ ਰੋ ਰਿਹਾ ਕਬੱਡੀ ਦਾ, ਸੋਚੋ ਕੁਝ ਮਾਨ ਸਾਹਿਬ, ਕਬੱਡੀ ਦਾ ਕੁਝ ਕਰੀਏ, ਪਲੇਅਰਾਂ ਦਾ ਕੁਝ ਸੋਚੋ। ਮਾਨ ਸਾਹਿਬ ਕਹਿੰਦੇ ਲਿਆਓ ਅਰਲੀ ਜੀ, ਫੜਾਓ ਮੈਨੂੰ ਮਾਈਕ। ਹੂੰ ਕਹਿੰਦੇ ਤੁਸੀਂ ਮੇਰੀ ਬੇਨਤੀ ਸੁਣੋ ਕਿ ਆ ਜਿਹੜੇ ਗਰਾਊਂਡ 'ਚ ਵਾਫਰ ਬੰਦੇ ਫਿਰਦੇ, ਇਹਨਾਂ ਨੂੰ ਬਾਹਰ ਕੱਢੋ, ਸਾਨੂੰ ਪਤਾ ਹੀ ਨਹੀਂ ਲੱਗਦਾ ਕੌਣ ਕਬੱਡੀ ਪਾ ਰਿਹਾ ਕੌਣ ਫੜ ਰਿਹਾ। ਲਓ ਕਰ ਲਓ ਕਬੱਡੀ ਦਾ ਹੱਲ। ਜਿਵੇਂ ਚੁਟਕੀ ਜੀ 'ਚ ਐਮਐਸਪੀ ਮਿਲ ਗਈ ਸੀ ਪੰਜਾਬੀਆਂ ਨੂੰ, ਚੁਟਕੀ 'ਚ ਕਬੱਡੀ ਨੂੰ ਹੱਲ ਮਿਲ ਗਿਆ। ਜੀ ਇਹ ਆ ਇਹਨਾਂ ਦੀ ਕੰਮ ਕਰਨ ਦੀ ਸ਼ੈਲੀ ਆ। ਜੀ ਇਹਨਾਂ ਦੇ ਬੰਦੇ ਪਤਾ ਨਹੀਂ ਕਿਉਂ ਬ੍ਰੇਨ ਵਾਸ਼ ਨੇ। ਉਹ ਕਹਿੰਦੇ ਨੇ ਭਾਈ ਹੁਣ ਸਿਸਟਮ ਵਿਗੜਿਆ 70 ਸਾਲਾਂ ਦਾ, 5 ਸਾਲਾਂ 'ਚ ਥੋੜੀ ਠੀਕ ਹੋ ਸਕਦਾ। 50 ਦੇ ਦਿਓ ਇਹਨਾਂ ਨੂੰ। ਜੀ ਮਤਲਬ ਤੁਸੀਂ ਵੇਖੋ ਕਿ ਬਈ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਸਾਨੂੰ ਇਹ ਲੱਗਦੇ ਆ ਕਿ ਉਹ ਆੜਤੀਏ ਨੇ ਤੇ ਇਹ ਅਰੋੜੇ ਵਰਗੇ ਮੁਨੀਮ ਨੇ, ਬਾਕੀ ਤੇ ਲਾਂਗੜ ਭੁੰਗੜ ਹੀ ਆ। ਕੋਈ ਬਿਲਕੁਲ ਨਹੀਂ ਹੈਗਾ ਇਹਨਾਂ ਦੇ ਪੱਲੇ। ਹਰਮੀਤ ਪਠਾਨ ਮਾਜਰੇ ਨੂੰ ਪੁੱਛ ਲਿਓ, ਉਹ ਤਾਂ ਇਹਨਾਂ ਦੇ ਵਿੱਚ ਜੀ ਬਹਿੰਦਾ ਰਿਹਾ ਨਾ। ਹਰਮੀਤ ਪਠਾਨ ਮਾਜਰੇ ਤੋਂ ਪੁੱਛ ਲਿਓ ਤੁਸੀਂ, ਅੱਜ ਕੱਲ ਉਹ ਇੰਟਰਵਿਊ ਦਿੰਦਾ, ਤੁਸੀਂ ਕਰ ਲਓ। ਮੈਂ ਤਾਂ ਕਦੇ ਕਰਦਾ ਨਹੀਂ ਇੰਟਰਵਿਊ। ਜੀ ਮਤਲਬ ਕਿ ਤੁਸੀਂ ਪੁੱਛ ਲਿਓ ਚਲੰਤ ਮੁੱਦਿਆਂ ਤੇ। ਮੈਂ ਤੇ ਇੰਟਰਵਿਊ ਨਹੀਂ ਕਰਦਾ, ਮੈਂ ਤਾਂ ਇੰਟਰਵਿਊ ਕਰਤਾ ਨਹੀਂ ਆ। ਤੁਸੀਂ ਪੁੱਛ ਲਿਓ ਜੀ ਕਿ ਉਹ ਭਾਈ ਹੂੰ ਉਹ ਤੁਹਾਨੂੰ ਦੱਸੇਗਾ ਕੱਲੀ ਕੱਲੀ ਗੱਲ ਇਹਨਾਂ ਦੀ ਵੁਕਤ ਜੀ ਕੀ ਹੈ। ਮੈਨੂੰ ਇੱਕ ਮੇਰੇ ਬੜੇ ਨੇੜ ਦੇ ਬੰਦੇ ਨੇ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੀਆਂ ਉਤਲੀਆਂ ਸਫਾਂ 'ਚ ਰਹਿੰਦੇ ਸੀ, ਉਹਨੇ ਆ ਮਿੰਟੂ ਇਹਨਾਂ ਨੂੰ ਜੀ ਫੁੱਟਬਾਲ ਦੇ ਗਰਾਊਂਡ 'ਚ ਇਕੱਠੇ ਕਰ ਲਓ ਸਾਰਿਆਂ ਨੂੰ, ਵਿਧਾਇਕਾਂ ਨੂੰ, ਜੀ ਮੰਤਰੀਆਂ ਨੂੰ। ਉੱਥੇ ਪੂਰੇ ਆ ਜਾਣਗੇ ਸਾਰੇ, ਖੁੱਲੀ ਜਗ੍ਹਾ ਦੇ ਦਿਓ ਇਹਨਾਂ ਨੂੰ। ਕਹੋ ਕਿ ਸਹੁੰ ਚੱਕ ਕੇ ਕਹਿ ਦੇਣ ਵੀ ਜਦੋਂ ਅਰਵਿੰਦ ਕੇਜਰੀਵਾਲ ਤੁਹਾਡੇ ਨਾਲ ਮੀਟਿੰਗ ਲੈਂਦਾ ਤੁਹਾਡੀ ਲੱਥੀ ਲਾਈ ਕਿਸ ਤਰ੍ਹਾਂ ਹੁੰਦੀ ਹੈ। ਜੀ ਸਹੁੰ ਚੱਕ ਕੇ ਕਹਿ ਦਿਓ ਵੀ ਕਿਵੇਂ ਕਿਵੇਂ ਉਹਨਾਂ ਦਾ ਰੋਹ ਹੁੰਦਾ ਹੈ। ਸੋ ਗੱਲ ਇਹ ਆ ਕਿ ਅਰੋੜਾ ਦੀ ਇੰਟਰਵਿਊ ਨੂੰ ਵਾਪਸ ਪਰਤੀਏ ਤੇ ਐਰੋਗੈਂਸੀ ਉਹਦੇ 'ਚ ਸਾਫ਼ ਝਲਕਦੀ ਆ। ਉਹ ਤੇ ਮਾਲਕ ਮੁਖਤਿਆਰ ਆ। ਪਰ ਅੱਜ ਜਿਹੜੀ ਗੱਲ, ਕਈ ਸੁਣਵਾਈਆਂ ਨੇ, ਯਾਨੀ ਜਿਵੇਂ ਇਹਨਾਂ ਨੇ ਗਰਗ ਨੂੰ ਲਾਇਆ, ਉਹ ਇੱਕ ਵਿਵਾਦ ਹੈ। ਪਾਵਰਕਾਮ ਦੀਆਂ ਜਾਇਦਾਦਾਂ ਵੇਚਣ, ਉਹ ਵੀ ਇੱਕ ਵਿਵਾਦ ਆ। ਇਹ ਸਾਰੇ ਵਿਵਾਦ ਫਿਰ ਹਰੀਸ਼ ਜੀ ਨੂੰ ਜਿਵੇਂ ਇਹਨਾਂ ਨੇ ਟਰਮੀਨੇਟ ਕੀਤਾ, ਉਹ ਵੀ, ਇਹ ਸਾਰੇ ਮਾਮਲੇ ਹਾਈ ਕੋਰਟ ਜਾ ਚੁੱਕੇ ਨੇ। ਪਰ ਜੀ ਅਰੋੜਾ ਕਹਿ ਰਿਹਾ ਕਿ ਮੇਰੇ ਤੋਂ ਸਿਆਣਾ ਦੁਨੀਆ 'ਚ ਜੰਮਿਆ ਹੀ ਕੋਈ ਨਹੀਂ। ਜੀ ਉਹ ਗੱਲ ਇਹ ਆ ਕਿ ਹੁਣ ਪਾਵਰਕਾਮ ਦਾ ਜਿਹੜਾ ਇੱਕ ਚਿੱਠਾ ਅੱਜ ਪੰਜਾਬੀ ਟ੍ਰਿਬਿਊਨ ਨੇ ਛਾਪਿਆ, ਉਹ ਧਿਆਨ ਮੰਗਦਾ ਪੰਜਾਬੀਆਂ ਦਾ। ਧਿਆਨ ਕੀ ਜੀ ਮੰਗਦਾ ਹੈ ਕਿ ਪਾਵਰਕਾਮ ਨੇ ਮਾਲੀਆ ਲੋੜਾਂ 'ਚ 4000 ਕਰੋੜ ਦੀ ਕਟੌਤੀ ਪੇਸ਼ ਕੀਤੀ ਆ ਜੀ ਕਿ ਬੋਰਡ ਨੇ ਸੋਧੀ ਹੋਈ ਪਟੀਸ਼ਨ ਨੂੰ ਪ੍ਰਵਾਨਗੀ ਦਿੱਤੀ ਆ। ਵੀ ਮਤਲਬ ਇਹਨੂੰ ਹੁਣ ਥੋੜਾ ਆਪਾਂ ਟੈਕਨੀਕਲਿਟੀ 'ਚ ਨਹੀਂ ਜਾਂਦੇ, ਇਹਨੂੰ ਏਦਾਂ ਮੰਨ ਲਓ ਕਿ ਜੋ ਲੋੜਾਂ, ਫਰਜ਼ ਕਰੋ ਕਿ ਪਾਵਰਕਾਮ ਹੈ ਜਿਹੜਾ, ਉਹਨੂੰ ਜ਼ਰੂਰਤ ਹੈ 20,000 ਕਰੋੜ ਦੀ ਸਾਲ ਜੀ ਦੀ।
ਉਹ ਆਪਦੀਆਂ ਲੋੜਾਂ ਵਾਸਤੇ ਘਟਾ ਕੇ 20 ਤੋਂ ਥੱਲੇ ਲਿਆ ਰਿਹਾ ਕਿ 16 ਦੇ ਦਿਓ ਸਾਨੂੰ ਜੀ ਬਹੁਤ ਹੈ। ਪਰ ਜੋ ਇੰਜੀਨੀਅਰ ਨੇ ਇਹਨਾਂ ਦੇ, ਉਹਨਾਂ ਦਾ ਸ਼ੱਕ ਹੈ ਕਿ ਦਰਅਸਲ ਜੀ ਕੀ ਹੈ ਕਿ ਇਸ ਪੈਸੇ ਨੂੰ ਕਟੌਤੀ ਚ ਲਿਜਾ ਕੇ ਉਹ ਬਚਾ ਕੇ ਇਹਨਾਂ ਨੇ ਗਾਂ ਉਹ ਪੈਸਾ ਇਲੈਕਸ਼ਨ ਵਰੇ ਦੇ ਹੋਣ ਕਰਕੇ ਵਿੱਚ ਵੰਡਣਾ ਜਾ ਕੇ ਲੋਕਾਂ ਨੂੰ ਕਿਸੇ ਨਾ ਜੀ ਕਿਸੇ ਸਕੀਮ ਚ। ਜਦ ਕਿ ਪਾਵਰਕੌਮ ਦੀ ਅਸਲ ਜ਼ਰੂਰਤ ਤਾਂ ਉਨੀ ਰਹੂਗੀ। 20,000 ਕਰੋੜ ਦੀ ਇੱਕ ਆਪਾਂ ਮਤਲਬ ਕਿ ਮਿਸਾਲ ਲੈ ਕੇ ਚੱਲਦੇ ਆ ਕਿ ਉਹ 20,000 ਹੂੰ, ਕਰੋੜ ਦੀ ਜ਼ਰੂਰਤ ਆ, ਪਰ ਉਹਦੇ ਚੋਂ ਜੀ 4 ਦਾ ਕੱਟ ਲਵਾਇਆ ਜਾ ਰਿਹਾ ਹੈ। ਤਾਂ ਫਿਰ ਅਰੋੜੇ ਹੋਰੀ ਕਾਹਤੋਂ ਬਣਾਏ ਗਏ, ਗਰਗ ਹੋਰੀ ਕਾਹਤੋਂ ਜੀ ਲਾਏ ਗਏ? ਇਹਨਾਂ ਚੀਜ਼ਾਂ ਕਰਕੇ ਲਾਏ ਗਏ ਨੇ ਜੀ ਗੁਰਪ੍ਰੀਤ ਜੀ। ਜੀ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਸਪੀਕਰ ਨੇ ਕਹਿੰਦੇ ਵੀ ਲਿਖਿਆ ਹੈ ਅਮਿਤ ਸ਼ਾਹ ਨੂੰ ਪੱਤਰ, ਕੀ ਕਹਿ ਰਹੇ ਨੇ ਪੱਤਰ? ਹਾਂਜੀ, ਇਹਨਾਂ ਨੇ ਪੱਤਰ ਲਿਖਿਆ ਹੈ। ਮੈਂ ਹੁਣ ਥੋੜਾ ਸੰਖੇਪ ਚੱਲਦਾ, ਅੱਜ ਲੰਮਾ ਚੌੜਾ ਵਿਸ਼ਲੇਸ਼ਣ ਚੱਲ ਗਿਆ। ਅੱਛਾ, ਜੀ ਇਹਦੇ ਵਿੱਚ ਇਹਨਾਂ ਨੇ ਲਿਖਿਆ ਅਮਿਤ ਸ਼ਾਹ ਨੂੰ, ਗ੍ਰਹਿ ਮੰਤਰੀ ਨੂੰ, ਕਿ ਭਾਈ ਜਿਹੜੇ ਸਾਡੇ ਹਥਿਆਰਾਂ ਦੇ ਲਾਇਸੈਂਸ ਨੇ ਸਟੇਟ ਦੇ, ਪੰਜਾਬ ਦੇ, ਵੀ ਜੀ ਉਹਦੇ ਵਿੱਚ ਜੀ ਯੂਟੀ ਨੂੰ ਤੁਸੀਂ ਆਟੋਮੈਟਿਕਲੀ ਐਡ ਕਰੋ ਕਿਉਂਕਿ ਸਾਡੀ ਰਾਜਧਾਨੀ ਹੈ। ਵੈਲਿਡ ਪੁਆਇੰਟ ਜੀ ਆ, ਬਹੁਤ ਵੈਲਿਡ ਹੈ, ਵੈਲ ਐਂਡ ਗੁੱਡ ਆ। ਜੀ ਮੈਂ ਸਮਝਦਾ ਸਪੀਕਰ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਆ। ਮੈਂ ਪਿਛਲੇ ਦਿਨੀ ਇਸੇ ਪ੍ਰੋਸੈਸ ਚੋਂ ਗੁਜ਼ਰਿਆ, ਮੈਂ ਆਪਦਾ ਨਹੀਂ, ਸਭ ਨੂੰ ਆਪਦੇ ਭੈਣ ਭਰਾ ਦਾ। ਤਾਂ ਜੀ ਚਲੋ ਰੱਬ ਦੀ ਕਿਰਪਾ ਹੈ, ਮਾਲਕ ਦੀ ਕਿਰਪਾ ਹੈ, ਤਾਂ ਆਪਾਂ ਕੱਢਦੀ ਦੀ ਆ ਕੁੱਤੀ ਕਪਾਹ ਚੋਂ, ਬੇਸ਼ੱਕ ਕਿਸੇ ਸਰਕਾਰ ਦੇ ਹਾਕਮ ਦੇ ਥੱਲੇ ਨਹੀਂ ਲੱਗੇ। ਤਾਂ ਗੱਲ ਇਹ ਆ, ਪਰ ਇਹ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ। ਛੱਡ ਰਹਿਣ ਦੇ ਜਿੰਦੜੀਏ ਨੀ ਇਸ਼ਕ ਤੇਰੇ ਵੱਸ ਦਾ ਨਹੀਂ, ਇਹ ਆਰਮ ਲਾਇਸੈਂਸ ਦੇਣੋਂ ਹਟ ਗਏ। ਜੀ ਤਾਂ ਇਹਨਾਂ ਨੂੰ ਬੇਨਤੀ ਆ ਸੰਧਵਾ ਸਾਹਿਬ ਨੂੰ ਕਿ ਆਹ ਤੇ ਤੁਹਾਡਾ ਯਤਨ ਬਹੁਤ ਵਧੀਆ, 100 ਚੋਂ 100 ਨੰਬਰ ਹੈ, ਜੀ ਪਰ ਆਪਦੇ ਸਟੇਟ ਦੇ ਵਿੱਚ ਜਿਸ ਤਰ੍ਹਾਂ ਜਾਂ ਤੇ ਮਾਹੌਲ ਠੀਕ ਕਰੋ ਤੇ ਜਾਂ ਆਰਮ ਲਾਇਸੈਂਸ ਖੁੱਲੇ ਦਿਓ ਲੋਕਾਂ ਨੂੰ। ਲੋਕ ਜੀ ਬੜੇ ਮਰਨ ਡਏ ਜੇ, ਲੋਕ ਬੜੇ ਡਰਨ ਡਏ ਜੇ, ਵੀ ਇੱਧਰ ਵੀ ਤੁਸੀਂ ਆਪਣੀ ਸਰਕਾਰ ਨੂੰ ਵੀ ਲਿਖੋ ਇੱਕ ਪੱਤਰ। ਜੀ ਬਿਲਕੁਲ ਬਿਲਕੁਲ ਲਿਖਣਾ ਵੀ ਪੈਣਾ ਹੈ। ਉਧਰ ਚੰਡੀਗੜ੍ਹ 'ਚ ਕਹਿੰਦੇ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਹਰਾਤਾ। ਪਹਿਲਾਂ ਬੜਾ ਆਪ ਕਾਂਗਰਸ ਕਦੀ ਇਕੱਠੇ ਕਦੀ ਅਲੱਗ, ਕਦੀ ਇਕੱਠੇ ਕਦੀ ਅਲੱਗ, ਤੇ ਆਖਰ ਗੇਮ ਪੈ ਗਈ ਜੀ। ਗੁਰਪ੍ਰੀਤ, ਸਾਫ਼ ਹੈ ਕਿ ਅਰਵਿੰਦ ਕੇਜਰੀਵਾਲ ਨੇ ਕਾਂਗਰਸੀਆਂ ਨੂੰ ਪੈਰ ਪੈਰ ਤੇ ਦਗਾ ਦਿੱਤਾ। ਚਾਹੇ ਇੰਡੀਆ ਗੱਠਜੋੜ ਹੋਵੇ, ਜੀ ਬਿਹਾਰ ਹੋਵੇ, ਹਰਿਆਣਾ ਹੋਵੇ, ਤਾਂ ਮਤਲਬ ਕਿ ਉਹ ਰਿਜ਼ਲਟ ਦੇ ਵਿੱਚ ਵੀ ਪਤਾ ਨਹੀਂ ਕਿਉਂ ਕਾਂਗਰਸੀ ਕਦੇ ਖੁੱਲ ਕੇ ਇਹਦੇ ਖਿਲਾਫ ਬੋਲਦੇ ਵੀ ਨਹੀਂ ਹੈ। ਤਾਂ ਬਹਰਹਾਲ ਇਹਨਾਂ ਦਾ ਹੁਣ ਜੀ ਗੱਠਜੋੜ ਤੇ ਕੰਪਲੀਟਲੀ ਟੁੱਟ ਗਿਆ। ਜਦੋਂ ਉਤੋਂ ਟੁੱਟ ਗਿਆ, ਹਰਿਆਣੇ 'ਚ ਇਹਨਾਂ ਦਾ ਸਤਿਆਨਾਸ਼ ਕਰਵਾਤਾ, ਗੋਆ ਦੇ ਵਿੱਚ, ਗੁਜਰਾਤ ਦੇ ਵਿੱਚ ਕਾਂਗਰਸ ਨੂੰ ਜੀ ਤੇਜ਼ੀ ਨਾਲ ਪਿੱਛੇ ਖਿਸਕਾ ਰਹੇ ਨੇ। ਪੰਜਾਬ ਦੇ ਵਿੱਚ ਲਗਭਗ ਜੇ ਕਾਂਗਰਸ ਦਾ ਜੀ ਹਾਲ ਰਿਹਾ, ਤੁਹਾਨੂੰ ਪਤਾ ਹੀ ਆ ਕਿ ਇੱਥੇ ਕਾਂਗਰਸ ਦਾ ਆਪਸ਼ਨਲ ਹੋਣਾ ਜਿਹੜਾ ਬੜਾ ਔਖਾ ਹੋ ਜਾਏਗਾ। ਤਾਂ ਹੂੰ ਇਸ ਕਰਕੇ ਜੀ ਬਈ ਇਹਨਾਂ ਦਾ ਫਿਰ ਉੱਥੇ ਚੰਡੀਗੜ੍ਹ ਦੇ ਵਿੱਚ ਗੱਠਜੋੜ ਕੀ ਹੋਣਾ ਸੀ? ਤਾਂ ਭਾਜਪਾ ਫਾਇਦੇ ਜੀ 'ਚ ਰਹੀ। ਭਾਜਪਾ ਕੋਲ 18 ਹੈਗੇ ਸੀਗੇ, ਇਹਨਾਂ ਦੇ ਆਪਣੇ ਕੌਂਸਲਰ ਕੁਝ ਕਹਿ ਸਨ ਟੁੱਟ ਕੇ, ਇਹ ਵੱਡੀ ਪਾਰਟੀ ਹੋਣ ਦੇ ਬਾਵਜੂਦ ਫੇਰ ਹਾਰ ਗਈ ਆ। ਤਾਂ ਗੱਲ ਇਹੀ ਹੈ ਕਿ ਫਿਰ ਇੱਥੇ ਗੱਠਜੋੜ ਬਣਦਾ ਵੀ ਹੂੰ ਕਿਵੇਂ? ਹਾਲਾਂਕਿ ਕਾਂਗਰਸ ਨੇ ਯਤਨ ਕੀਤਾ ਸੀ ਵੀ ਚਲੋ ਆਪਾਂ ਭਾਜਪਾ ਨੂੰ ਹਰਾਈਏ, ਪਰ ਨਹੀਂ ਇਹ ਕਰਦੇ। ਉਹਨਾਂ ਨੇ ਤੇ ਪ੍ਰੈਸ ਕਾਨਫਰੰਸ ਕਰਤੀ ਸੀ, ਤੁਹਾਨੂੰ ਯਾਦ ਹੋਣਾ, ਜੀ ਮਨੀਸ਼ ਤਿਵਾੜੀ ਬਿਲਕੁਲ ਹੋਰਾਂ ਨੇ। ਇਹ ਨਹੀਂ, ਇਹ ਬਹੁਤ ਅੱਜ ਕੱਲ ਅਰਵਿੰਦ ਜੀ ਕੇਜਰੀਵਾਲ ਸਰ, ਭਗਵੰਤ ਮਾਨ, ਅਮਿਤ ਸ਼ਾਹ ਦੇ ਦਾਅਵੇ ਤੋਂ ਬਹੁਤ ਚੱਲਦੇ ਆ। ਮੈਂ ਤੇ ਅੱਗੇ ਸ਼ੱਕ ਜ਼ਾਹਰ ਕੀਤਾ ਸੀ, ਮੇਰੇ ਕੋਲ ਜੀ ਪ੍ਰਮਾਣ ਜੀ ਨਹੀਂ ਹੈ ਕੋਈ, ਕਿ ਪੰਜਾਬ 'ਚ ਖੁੱਲਾ ਜੀ ਛੱਡਿਆ ਇਹਨਾਂ ਨੂੰ। ਖੁੱਲਾ ਇਸ ਕਰਕੇ ਛੱਡਿਆ ਕਿ ਤੁਸੀਂ ਵੱਖ-ਵੱਖ ਥਾਵਾਂ ਜੀ ਤੇ ਜਾ ਕੇ, ਚਾਹੇ ਬਿਹਾਰ ਹੈ, ਚਾਹੇ ਬੰਗਾਲ ਹੈ, ਚਾਹੇ ਯੂਪੀ ਆ, ਵੱਖ-ਵੱਖ ਥਾਵਾਂ ਤੇ ਜਾ ਕੇ ਕਾਂਗਰਸ ਦਾ ਨੁਕਸਾਨ ਕਰਨਾ। ਇਸ ਸ਼ਰਤ ਤੇ ਇਹਨਾਂ ਨੂੰ ਖੁੱਲਾ ਛੱਡਿਆ ਪੰਜਾਬ 'ਚ, ਨਹੀਂ ਤਾਂ 4 ਦਿਨ ਨਾ ਕੱਢਣ ਦੇ। ਬਿਲਕੁਲ ਬਿਲਕੁਲ ਉਧਰ ਵਿਧਾਇਕ ਸਾਹਿਬ ਨੇ ਕਹਿੰਦੇ ਵੀ 5 ਕਰੋੜ ਦਾ ਸ਼ਾਇਦ ਪ੍ਰਧਾਨ ਸਾਹਿਬ ਨੂੰ ਨੋਟਿਸ ਭੇਜਤਾ, ਜਿਹੜੇ ਕਹਿੰਦੇ ਸੀ ਇਹਨੇ 30 ਲੱਖ ਲਿਆ ਮੇਰੇ ਤੋਂ, ਕੁਰਸੀ ਦਾ ਰੌਲਾ ਪੈ ਗਿਆ ਸੀ। ਚਲੋ ਹੁਣ ਇਹ ਤੇ ਕੋਰਟ ਦੇ ਵਿੱਚ ਵੇਖਿਆ ਜਾਊਗਾ, ਪਰ ਕਈ ਵਾਰ ਕੀ ਹੁੰਦਾ ਹੈ ਕਿ ਲੀਗਲ ਨੋਟਸ ਇਸ ਕਰਕੇ ਵੀ ਭੇਜਿਆ ਜਾਂਦਾ ਕਿ ਮੇਰੀ ਕਵਰੇਜ ਤੇ ਵਿਰਾਮ ਲੱਗ ਜਾਵੇ, ਜਾਂ ਜੋ ਮੇਰੀ ਬਦਨਾਮੀ ਜੀ ਆ ਉਹਦੇ ਤੇ ਵਿਰਾਮ ਲੱਗ ਜਾਵੇ, ਅਗਲਾ ਬੰਦਾ ਡਰ ਕੇ ਕੋਈ ਹੋਰ ਇੰਟਰਵਿਊਜ਼ ਵਗੈਰਾ, ਕੋਈ ਹੋਰ ਖੁਲਾਸੇ ਨਾ ਕਰੇ। ਸੋ ਇਹ ਟੈਕਟਿਕ ਵੀ ਹੁੰਦੀ ਆ। ਬਾਕੀ ਹੁਣ ਜਦੋਂ ਨੋਟਿਸ ਆ ਗਿਆ, ਕਰਨੈਲ ਪ੍ਰਧਾਨ ਕਹਿੰਦਾ ਮੈਂ ਜਵਾਬ ਦੇਵਾਂਗਾ, ਮੈਂ ਰਣ ਦੇ ਵਿੱਚ ਹੀ ਆ, ਮੇਰੇ ਕੋਲ ਜੀ ਸਾਰੇ ਸਬੂਤ ਆ, ਦੇਖੋ ਕੀ ਬਣਦਾ। ਜੀ ਉਧਰ ਯੁਵਰਾਜ ਨੇ ਆਪ ਦਾ ਦਰਦ ਬਿਆਨ ਕੀਤਾ ਹੈ ਜੀ। ਦੇਖੋ, ਯੁਵਰਾਜ ਨੇ ਕਿਹਾ ਕਿ ਜੋ ਮੈਂ ਕ੍ਰਿਕਟ ਛੱਡੀ ਹੈ, ਤਾਂ ਕ੍ਰਿਕਟ ਨੂੰ ਮੈਂ ਇੰਜੋਏ ਨਹੀਂ ਸੀ ਕਰ ਪਾ ਰਿਹਾ। ਦੂਜਾ ਇਹ ਆ ਕਿ ਮੈਨੂੰ ਬਈ
ਜੋ ਸਟਾਫ ਹੁੰਦਾ ਹੈ, ਜੋ ਮੈਨੇਜਮੈਂਟ ਆ, ਉਹਦੇ ਤੋਂ ਸਪੋਰਟ ਨਹੀਂ ਸੀ ਮਿਲ ਰਹੀ। ਨਾ ਮੈਂ ਕ੍ਰਿਕਟ ਇੰਜੋਏ ਕਰ ਪਾ ਰਿਹਾ ਸੀਗਾ, ਨਾ ਮੈਨੂੰ ਸਪੋਰਟ ਮਿਲ ਰਹੀ ਸੀਗੀ। ਜਦੋਂ ਮਜ਼ਾ ਹੀ ਨਹੀਂ ਆ ਰਿਹਾ ਤਾਂ ਫਿਰ ਮੈਂ ਖੇਡ ਕੇ ਕੀ ਕਰਦਾ। ਸੋ ਇਹ ਯੁਵਰਾਜ ਦੇ ਬਿਆਨਾਂ ਦੇ ਵਿੱਚ ਕਾਫੀ ਡੂੰਘਾਈ ਆ। ਇਹਦਾ ਵੀ ਵਿਸ਼ਲੇਸ਼ਣ ਜਿਹੜਾ ਹੈ ਬਾਰੀਕੀ ਨਾਲ ਕੀਤਾ ਜਾ ਸਕਦਾ ਹੈ ਕਿ ਕੋਈ ਐਡਾ ਤਗੜਾ ਲੈਜੈਂਡ ਹੀ ਆ, ਉਹ ਬੰਦਾ ਚੈਂਪੀਅਨ ਬੰਦਾ ਸੀਗਾ ਕਿ ਜੇ ਹਾਲਾਤਾਂ ਦੇ ਮੱਦੇਨਜ਼ਰ ਕ੍ਰਿਕਟ ਛੱਡ ਕੇ ਗਿਆ ਤਾਂ ਕਿਤੇ ਨਾ ਕਿਤੇ ਉਹਦੇ ਨਾਲ ਬੁਰਾ ਹੋ ਰਿਹਾ ਸੀ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਜੁੜੇ, ਜਾਣਕਾਰੀਆਂ ਸਾਂਝਾ ਕੀਤੀਆਂ, ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ।